ਤਰਤੀਬਾਂ ਉਦੋਂ ਸਿਖਾਈ ਦੀਆਂ ਜਦੋਂ ਆਪਣੇ 'ਚ ਕੋਈ ਕਰਤੂਤ ਤਿੱਤਰ ਕਹਿੰਦਾ ਵਾ ਮੈਂ ਲਾ ਤਿੱਤਰ ਲੈਣਾ ਅੱਜ ਤਿੱਤਰਾਂ ਨੇ ਟੋਰ ਗੱਡੀ ਚ ਕਹਿੰਦਾ ਜਰਮਨ ਸ਼ੈਫਰਡ ਨਹੀਂ ਝਾਲ ਤੋਂ ਸ਼ਵਾਰਮਾ ਖਾਣ ਰਿਹਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਜੀ ਗੈਸ ਪਾਉਂਦਾ। ਰਾਤ ਵਾਲੀਆਂ ਚਪੇੜਾਂ ਸਵੇਰੇ ਗਰਮ ਕਰਕੇ ਖਾਧੀ ਸਰਾਬ ਵਾਲਾ ਅਮਦਾਦ ਵਾਲਾ ਸਮਾਨ ਆਇਆ ਤੇ ਮਿੱਠਾ 2 ਜੈਕਟਾਂ ਕੱਢ ਕੇ ਕਹਿੰਦਾ ਸਾਡੀ ਕੰਧ ਨੂੰ ਵੀ ਬੜੀ ਚੜੀ। अस्सलाम वालेकुम नाज़रीन, टी टाइम में खुश आमदीद जनाब। ओ मेरी महबूबा 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 तुझे ਬਸ ਕਰ ਦਿਓ ਉਸਤਾਦ ਜੀ, ਪਿਛਲੀ ਉਮਰੇ ਬਸ ਕਰ ਦਿਓ। ਹੁਣ ਉਹ ਗੱਲਬਾਤ ਨਹੀਂ ਰਹੀ ਹੱਡੀ 'ਚ। ਹੁਣ ਇੱਕ ਸੋਢੀ ਪੜ ਕੇ ਨਾ ਮੁੱਢੀ ਵਾਲੀ ਉਹ ਤੇ ਕਹਾ ਮੇਰੇ ਮਹਿਬੂਬਾ ਇਦਾਂ ਕਰ। ਇਹ ਨਾ ਹੋਵੇ ਅਗਲਾ ਅੰਤਰਾ ਚੁਗਤਾ ਹੀ ਲੈ ਤੇ ਹੋਵੇ ਤੁਹਾਡਾ। भाईजान मेरी ना तबीयत खराब है, तो मतलब ये नहीं कि ओ मेरी महबूबा 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 तुझे जाना है तो जा, तेरी मर्जी मेरा क्या, पर एक तू जो रूठ कर चली जाएगी तेरे साथ ही मेरे मरने की खबर जाएगी। ओ मेरी महबूबा 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 तुझे जाना है तो जा, तेरी मर्जी मेरा क्या। क्यों ਇੰਜ ਕੀ ਹੋ ਜਾਊਗਾ? यार गला खराब है, ਹੁਣ ਵੀ ਉਹ ਗਲਾ ਖਰਾਬ ਆ ਓਏ। 300 ਗ੍ਰਾਮ ਦਾ ਡੱਡੂ ਹੁੰਦਾ ਹੈ, ਗਲਾ ਖਰਾਬ। ਉਹ ਸੁਣਾਓ ਨਾ ਉਹਦੇ ਵਾਲਾ ਕੁਛ ਇਸ ਤਰ੍ਹਾਂ ਪਿਆਰ, ਉਹ ਜਿਹੜਾ ਪਹਿਲੇ ਵਾਲਾ इस तरह प्यार से ਲੈ ਛੇੜ ਲਿਆ ਤੂੰ। तुमने देखा सनम, क्या कहें क्या हुआ, ਵਾਹ 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 हम न हम रहे अब न हम। ਵਾਹ। ਜਦੋਂ ਖਰਾਸ਼ ਹੁੰਦੀ ਨਾ ਗਲੇ ਦੀ, ਉਦੋਂ ਗਲਾ ਬੜਾ ਮਜ਼ੇਦਾਰ ਹੈ। ਮੈਂ ਗੱਡੀ 'ਚੋਂ ਡੈਕ ਲਵਾਤਾ ਗਾਣੇ ਸੁਣ ਕੇ ਇਹਨਾਂ ਦੇ। ਸਾਜੀ ਤੁਸੀਂ ਇੱਕ ਗਾਣਾ ਸੁਣਾਇਆ, ਚਲੋ ਰੇ ਡੋਲੀ ਉਠਾਓ। ओ चलो रे डोली उठाओ, कहार पिया मिलने की रुत आई। ओ चलो रे डोली उठाओ, कहार पिया मिलने की रुत आई। पी की नगरी ले जाओ, कहार पिया मिलने की रुत आई। चलो रे डोली उठाओ, कहार पिया मिलने की रुत आई। ला 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 ला। ਇਹ ਤੇਰੀ ਦੀ ਸਲਾਹ ਮੇਰੇ ਜ਼ਿਹਨ 'ਚ ਨਹੀਂ ਸੀ, ਮੈਂ ਨਹੀਂ ਸੀ यार मैं गाना रिकॉर्ड किया थे, गुलाबी आंखें जो तेरी देखी, पूरा रिकॉर्ड कर लिया। ਫਿਰ अच्छा निजाम हस्ती शमसी, ਉਹ हाँ दरगुट्टा बारा कर लिया मैं निजाम। ਕਾਪੀਰਾਈਟ ਵਾਲੇ ਬਾਅਦ ਆ ਗਏ। ਵੀਡੀਓ 'ਚ ਮਾਡਲ ਮੈਂ ਆਣਾ ਚਾਹੀਦਾ ਵਾ। ਉਹਦੀ ਵੀਡੀਓ ਬਣਨੀ ਚਾਹੀਦੀ ਗੁਲਾਬੀਆਂ ਦੀ। ਇਹ ਇੱਥੇ ਚਲਾ ਦਈਏ। ਇਹ ਹੀਰੋ ਵਾਲਿਆਂ ਨੇ ਤੁਹਾਨੂੰ ਦਿੱਤੇ ਆ, ਇਹ ਯੂਜ਼ ਕਰੋ। ਓਏ ਹੀਰੋ ਕਾਹਦਾ ਕਾਲੇ ਰੰਗ ਚਲੋ ਮੈਂ ਸੈਡੀਆ, ਤੂੰ ਹੀਰੋ। ਉਸਤਾਦ ਜੀ ਸੈਡੀਆ, ਮੈਂ ਹੀਰੋ। ਉਹ ਸੈਡੀਏ ਦਾ ਬਹੁਤਾ ਨਿਜ਼ਾਮ ਹੁੰਦਾ ਜੀ। ਮੈਂ ਐਡੀ ਸੈਡੀਏ ਦਾ ਕਿਥੋਂ ਨਾਮ ਹੁੰਦਾ? ਉਹ ਸੈਡੀਏ ਅੱਲਾ ਦੇ ਬੰਦੇ ਤਾਂ ਬਹੁਤੀ ਮੌਜ ਹੁੰਦੀ ਸੈਡੀ। ਉਸਤਾਦ ਜੀ ਮੇਰਾ ਸਟਾਈਲ ਏ ਓਏ ਐਂਡ ਤੇ ਕੁੱਤੇ ਦੀ ਮੌਤ ਵੀ ਉਹੀ ਮਰਦਾ ਵਾ। ਕੋਈ ਉਹ ਗੱਲ ਐਂਡ ਤੇ ਇੰਨੀ ਟਾਈਮ ਚ ਮਰਦਾ ਵਾ, ਸਾਰੀ ਫਿਲਮ ਚ ਉਹਦੀ ਮੌਜ ਲੱਗੀ ਸੀ। ਨਾਲੇ ਕੈਮਰਾਮੈਨ ਵੀ ਸਾਰੇ ਉੱਥੇ ਹੀ ਹੁੰਦੇ ਸਨ। ਆਹੋ ਐਂਡ ਤੇ ਗੱਲ ਵੀ ਪੂਰੀ ਹੁੰਦੀ, ਇਹੀ ਕਹਿੰਦਾ ਅੱਛਾ ਬਾਪੂ ਜੀ। ਨਹੀਂ ਉਹ ਨਹੀਂ ਇਦਾਂ ਦੇ ਨਹੀਂ। ਉਹ ਦੇਖਿਆ ਤੂੰ ਸਰਕਾਰ ਫਿਲਮ ਵੇਖੀ? ਹਾਂ ਹਾਂ ਅਭਿਸ਼ੇਕ ਬੱਚਨ ਮਿਤਾਬ Yeah. ਸਰਕਾਰ ਜਿਹੜੀ ਪਹਿਲੀ, Yeah. ਉਹਦੇ ਚੈਂਟ ਤੇ ਜਿਹਨੂੰ ਉਹ ਮਾਰਦਾ ਵਾ, ਉਹਦੇ ਪੈਰਾਂ ਦੇ ਨਾਲ ਉਹ ਵੱਡਾ ਜਿਹਾ ਪੱਥਰ ਬਣ ਕੇ ਸਮੁੰਦਰ ਸਿੱਟਦਾ, ਜਦੋਂ ਉਹਨੂੰ ਇੰਜ ਕਰਦਾ, ਉਹ ਦੇਖਿਆ ਉਹ ਡਰਦਾ ਜ਼ਰਾ ਦੇ ਮੂੰਹ ਤੇ ਡਰ ਨਹੀਂ ਹੁੰਦਾ, ਉਹ ਖੜਾ ਹੁੰਦਾ, ਉਹਨੂੰ ਮਾਰਦਾ ਹੁੰਦਾ, ਤੇ ਉਸ ਤੋਂ ਬਾਅਦ ਇੰਜ ਕਰਦਾ, ਪੱਥਰ ਨੂੰ ਖਿੱਚ ਲੈਂਦਾ ਵਿੱਚ ਦੇ ਕੇ ਮਾਰ। ਕੋਈ ਤਰਲੇ ਮਿੰਤਾ ਨਹੀਂ, ਮਾਫ ਕਰ ਦੋ ਇਹ ਉਹ ਪੁਰਾਣਾ ਦੌਰ ਸੀ, ਮਾਫ ਕਰ ਦੋ। ਸਰਕਾਰ ਫਿਲਮ ਸਨੀ ਦੇਵਲ ਸਾਹਿਬ ਦੀ ਨਹੀਂ ਦਾਦੀ ਦਾਨਿਸ਼ ਫਿਲਮ 'ਚ ਹੀਰੋ ਆ ਗਿਆ ਐਜ਼ ਏ ਹੀਰੋ, ਉਹ ਲੋਕੀ ਸੈਡੀਏ ਸਮਝ, ਆਹੋ ਉਹ ਕਹਿੰਦੇ ਨਹੀਂ ਇਹ ਨਹੀਂ। ਉਹ ਹੁਣ ਦੌਰ ਚੇਂਜ ਹੋ ਗਿਆ ਉਸਤਾਦ ਜੀ। ਹੁਣ ਵਿਲਨ ਜਿਹੜਾ ਨਾ ਉਹ ਕਹਿੰਦਾ ਭਾਈ ਉਹ ਤੋਬਾ ਵਾਲੀ ਕੁਆਲੀ ਸੁਣਨ ਦੇ, ਉਸ ਤੋਂ ਬਾਅਦ ਮਾਰਦਾ। ਨਹੀਂ ਉਹ ਭਾਈ ਗੋਰਿਆਂ ਦੀਆਂ ਫਿਲਮਾਂ ਚ ਹੁੰਦੇ ਵਿਲਨ। ਸਾਜੀ ਮੈਂ ਹੀਰੋ ਆ ਸਕਦਾ, ਕੀ ਪਾਵਰ ਦਿਖਾਈ ਦੋ ਫਿਲਮ। ਮੈਂ ਹੀਰੋ ਆ ਸਕਦਾ ਸਾਜੀ। ਕਾਟੂੰਗਾ ਜੀ। ਤੇਰੇ ਸਿਰ ਤੇ ਮੋਮਬਤੀ ਰੱਖ ਕੇ ਹੀਰੋ ਐ ਬੁਝਾਏਗੀ। ਤੂੰ ਹੀਰੋ ਜਾ ਸਕਦਾ।
ਨਾਲ ਤੂੰ ਹੀਰੋ ਆ ਨਹੀਂ ਸਕਦਾ। ਇੰਗਲਿਸ਼ ਫਿਲਮ ਵਾਲੀ ਕੁੱਤੇ ਹਾਂ ਸਹੀ ਗੱਲ। ਭਾਈਜਾਨ ਆ ਜਿਹੜਾ ਵੈਨ ਡੀਜ਼ਲ ਔਰ ਹੋਰ ਜਿਹੜੇ ਗੰਜੇ ਕੈਸੇ ਹੀਰੋ ਨੇ ਉਹ। ਉਸਤਾਦ ਜੀ ਮੈਂ ਸਮੁੰਦਰ 'ਚ ਫਿਲਮ ਕਰਨੀ ਚਾਹ ਰਿਹਾ। ਹੈ ਸਮੁੰਦਰ 'ਚ ਫਿਲਮ ਕਰਨੀ ਚਾਹ ਰਿਹਾ। ਸਮੁੰਦਰ ਸਾਫ ਆ, ਉਹਨੂੰ ਸਾਫ ਰਹਿਣ ਦੇ। ਤੂੰ ਸਮੁੰਦਰ 'ਚ ਫਿਲਮ ਕਰ ਆਵੇਂ ਮੁੜ ਕੇ ਉਹ ਚੋਂ ਵੀ ਬੋ ਹੁੰਦੀ ਰਹੇ। ਫਿਲਮ ਤੋਂ ਕਰਾਚੀ ਕਰੇ ਬੋ ਤੇ ਨਿਊਯਾਰਕ ਆਉਂਦੀ ਹੋਵੇ। ਛੋਟੀ ਨਹਿਰ 'ਚ ਤੁਹਾਨੂੰ ਉਹ ਫੋਨ ਕਰਕੇ ਪੁੱਛਣ ਯਾਰ ਪਤਾ ਕਰੋ ਕਿਹੜੇ ਮੁਲਕ 'ਚ ਕਿਸੇ ਨੇ ਫਿਲਮ ਕਰਤੀ ਸਮੁੰਦਰ 'ਚ। ਫਿਲਮ ਨਾ ਕਰੇ ਪਹਿਲੋਂ ਹਲਕੇ ਹਲਕੇ ਡਰਾਮੇ ਕਰਦਾ ਰਹਿੰਦਾ ਵਾ। ਯਕੀਨ ਮੰਨੋ ਏਦਾਂ ਦੇ ਬੰਦੇ ਸੈਡ Song ਤੇ ਵੀ ਧਮਾਲ ਪਾ ਲੈਂਦੇ ਨੇ। ਆਹੋ ਯਾਰ ਡਰੋਨੀ ਫਿਲਮ ਵੇਖਦੇ ਤੇ ਹੱਥ 'ਚ ਫੁੱਲ ਫੜ ਕੇ ਵੀ ਸੁੰਘਦੇ ਨੇ। ਇਹ ਜੇ ਸਾਡਾ ਚਿੜੀਆਂ ਦੇ ਚੰਬੇ ਤੇ ਬ੍ਰੇਕ ਡਾਂਸ ਕਰ ਦਿੰਦੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਪ ਲਾਵੇ ਸਾਡਾ ਆਏ ਇਹ ਨਹੀਂ ਪਤਾ ਹੁੰਦਾ ਵੀ ਕੀ ਸਰ। ਬਾਬੁਲ ਕੀ ਦਵਾਈ ਲੇਟੀ ਜਦੋਂ ਟੂਪਾ ਤੋੜਦੀ ਬਾਬੁਲ ਦਵਾਈ ਤਾਜੀ ਇਹਨੂੰ ਕਿਸੇ ਨੇ ਕਿਹਾ ਕਿ ਨਾ ਇਹਨੂੰ ਕਿਸੇ ਨੇ ਕਿਹਾ ਕਿ ਇੰਨਾ ਸਿਨੇਮੇ ਬੜੀ ਦੁਖੀਆ ਫਿਲਮ ਲੱਗੀ ਹੈ ਤੇ ਨਾਲ ਤੋਲੀਆ ਲੈ ਗਿਆ। ਅਥਰੂ ਆਸੇ ਨਹਿਰ ਚੋਂ ਲਾਸ਼ ਕੱਢਣੀ ਸੀ ਤੇ ਲਾਸ਼ ਤੇ ਬਹਿ ਕੇ ਆਉਂਦੇ ਉਹ ਤੈਰਨ ਨਹੀਂ ਸੀ ਉਹ ਕੱਢ ਕੇ ਬਾਹਰ ਲਿਆ ਗਿਆ। ਤਾਜੀ ਫਿਲਮ 'ਚ ਸੈਡ ਕੀਤੀ ਬਈ ਫੈਸਲ ਨੇ ਤੇ ਸੈਡ ਤੋਂ ਉਹਨੂੰ ਹੱਟ ਕੇ ਬੜੀ ਮਾਰ ਪਈ। ਉਹ ਕਹਿੰਦੇ ਇਹਨੂੰ ਮਾਰ ਵੀ ਨਹੀਂ ਖਾਣੀ ਆਂਦੀ। ਆਹੋ ਉਹ ਇਹਨੇ ਵੀ ਨਹਿਰ 'ਚੋਂ ਲਾਸ਼ ਕੱਢਣੀ ਸੀ ਤੇ ਕੱਢ ਕੇ ਲੈ ਗਿਆ। ਕਹਿੰਦਾ ਮੈਂ ਨਾ ਹੱਡੀਆਂ ਦੀ ਦਵਾਈ ਬਣਾਣੀ। ਨਹਿਰ 'ਚ ਲਾਸ਼ਾਂ ਕੱਢਣ ਵਾਲੇ ਮਹਿਕਮੇ 'ਚ ਭਾਈ ਫੈਸਲ ਲੱਗ ਗਏ ਤੇ ਇੱਕ ਜ਼ਿੰਦਾ ਡੁੱਬਦੇ ਨੂੰ ਨਹੀਂ ਬਚਾਉਂਦੇ। ਕਹਿੰਦਾ ਭਾਈ ਸਾਡਾ ਲਾਸ਼ਾਂ ਦਾ ਕੰਮ। ਆਹੋ ਭਾਜੀ ਜੇ ਤੁਸੀਂ ਕਹਿੰਦੇ ਨਾ ਤੁਹਾਨੂੰ ਬਚਾਉਣਾ ਸੀ ਪਹਿਲੇ ਇੱਥੇ ਡੁੱਬ ਕੇ ਮਰੋ। ਤਾਜੀ ਅੱਧੀ ਲਾਸ਼ ਕੱਢ ਕੇ ਕਈ ਬਾਕੀ ਖੁਰ ਗਈ ਏ। ਲਾਸ਼ ਕੱਢਣ ਗਿਆ ਵਿੱਚੋਂ ਪਹਿਲੇ ਪੈਸੇ ਕੱਢ ਲਏ ਉਹਦੇ। ਲਾਸ਼ਾਂ ਕੱਢਣ ਦਾ ਕੰਮ ਸੀ ਤੇ ਲਾਸ਼ ਨੂੰ ਕਹਿਣ ਦੇ ਹੱਥ ਫੜਾਓ। ਉਸਤਾਦ ਜੀ ਲਾਸ਼ ਕੱਢੀ ਤੇ ਉਤੋਂ ਮੱਛੀਆਂ ਝਾੜਨ ਡਿਆ। ਲਾਸ਼ ਕੱਢਣਗੇ ਤੇ ਉਹਨੂੰ ਕਈ ਜਾਣੇ ਬਾਹਰ ਆਇਆ ਤੇਰੇ ਭਲੇ ਲਈ ਕਹਿਣ ਡਿਆ ਬਾਹਰ ਆਈ ਇਹ ਉਹ ਤਾਂ ਮਰਿਆ ਹੋਇਆ ਤੇਰਾ। ਲਾਸ਼ ਚੁੱਪ ਕਰਕੇ ਬਾਹਰ ਆ ਜਾ ਹੁਣ ਤੂੰ ਭੱਜ ਨਹੀਂ ਸਕਦੀ। ਲਾਸ਼ ਇਕੱਠੀ ਨਹੀਂ ਕੱਢ ਕੇ ਲਿਆਉਂਦੇ ਬਾਹ ਕੱਟ ਲਿਆਂਦੀ ਆ। ਮੈਂ ਇਕੱਠੀ ਲਿਆ ਕਹਿੰਦਾ ਭਾਈ ਚੱਕੀ ਨਹੀਂ ਜਾਂਦੀ। ਉਸਤਾਦ ਜੀ ਤੇਰਾ ਆਪਣੀ ਨੂੰ ਲਾਸ਼ ਕੱਢੀ ਤੋਂ ਬੰਦੇ ਦੇ ਹਲੇ ਸਾਹ ਹੈਗੇ ਸੀ ਤੇ ਉਹਨੂੰ ਤੋਂ ਪੱਥਰ ਮਾਰਨ ਦਿਆ ਕਹਿੰਦੇ ਗਲਤ ਹੋ ਗਿਆ ਸਾਹ। ਆ ਲਾਸ਼ ਕੱਢਣ ਗਿਆ ਤਾਜੀ ਲਾਸ਼ ਕੱਢੀ ਬਈ ਫੈਸਲ ਨੇ ਇੱਕ ਉਹਦੀ ਧੋਣ ਨਾ ਸੀ ਆ ਉੱਥੇ ਗੋਭੀ ਦਾ ਫੁੱਲ ਰੱਖ ਕੇ ਦੇ ਦਿੰਦੇ ਆ ਉਹਨੂੰ। ਇੱਥੇ ਗੋਭੀ ਦਾ ਫੁੱਲ ਹੈ ਤੂੰ ਤਾਂ ਕਹਿ ਰਿਹਾ ਭਾਜੀ ਪਾਣੀ 'ਚ ਨਾ ਘੁਲ ਮਿਲ ਜ ਗਈ। ਕਮਜ਼ੋਰ ਦਿਲ ਸੀਗਾ ਲਾਸ਼ ਕੱਢਣ ਦਾ ਕੰਮ ਕਰਦਾ ਸੀ। ਲਾਸ਼ ਕੇ ਦੇਖ ਕੇ ਕਹਿੰਦਾ ਲਾਸ਼ ਲਾਸ਼ ਫਿਰ ਸਾਰੇ ਬਾਹਰ ਹੀ ਆ। ਲਾਸ਼ ਨੂੰ ਕਹੀ ਜੇ ਲਾਸ਼। ਉਸਤਾਦ ਜੀ ਲਾਸ਼ ਜਾਣ ਦੀ ਤੇ ਮੈਂ ਕਿਹਾ ਕੱਢਣ ਨਹੀਂ ਡਿਆ। ਕਹਿੰਦਾ ਅੱਗੇ ਜੰਗਲਾ ਲੱਗਾ ਆ। ਨਹੀਂ ਲਾਸ਼ ਨੂੰ ਵੇਖ ਕੇ ਕਹਿੰਦਾ ਮੈਂ ਪਤਾ ਕਿ ਮੈਨੂੰ ਠੰਡ ਲੱਗਦੀ ਹੈ ਤੂੰ ਮੇਰੇ ਪਿੱਛੇ ਪਿੱਛੇ ਆ ਜਾ ਆਪੇ। ਉਹ ਲਾਸ਼ ਫੁੱਲ ਕੇ ਉੱਤੇ ਆਈ ਉੱਤੇ ਬਹਿ ਕੇ ਚੱਪੂ ਨਾ ਆਂਡੇ ਆ। ਭਾਈ ਲਾਸ਼ ਕੱਢਣ ਗਿਆ ਤਾਂ ਜੀ ਪਹਿਲੇ ਸਲਵਾਰ ਦੇ ਭਕਾਨੇ ਖਲਾਉਂਦੇ ਆ। ਉਹਦੀ ਸਲਵਾਰ 'ਚ ਫੂਕਾ ਮਾਰਦੇ ਕਿ ਤਾਂ ਨੂੰ ਆਇਆ ਜੀ। ਲਾਸ਼ ਕੱਢਣ ਦਾ ਮਹਿਕਮੇ ਸੀਗਾ ਲਾਸ਼ ਨਹੀਂ ਕੱਢਣ ਡਿਆ ਬਾਹਰ ਦਾਣੇ ਖਾਈ ਜਾਂਦਾ ਦੌੜਨਾ ਕਹਿੰਦਾ ਜਿੰਨਾ ਦੌੜਨਾ। ਨਹਿਰ 'ਚ ਲਾਸ਼ ਕੱਢੀ ਉਹਦੇ ਕੋਈ ਸਾਹ ਬਾਕੀ ਸੀ ਤੇ ਫੇਰ ਵਿੱਚ ਸੁੱਟਤੀ। ਕਹਿੰਦਾ ਉਹ ਤਾਂ ਮਰਿਆ ਹੀ ਨਹੀਂ। ਜੀ ਮੈਂ ਨਾ ਜਦੋਂ ਸਲਾਬ ਹੁੰਦਾ ਸੀ ਨਾ ਪਾਕਿਸਤਾਨ 'ਚ ਅੱਲਾ ਬਚਾਵੇ ਹਰ ਸਾਲ ਹੁੰਦਾ ਸੀ ਨਾ ਤੇ ਉਹ ਬੜੀ ਇਮਦਾਦਾਂ ਤੇ ਇਹ ਉਹ ਹਰ ਪਾਸੇ। ਤੇ ਇੱਕ ਵਾਰੀ ਇਦਾਂ ਦਾ ਹੋਇਆ ਸੀ ਕਿ ਵੀ ਬਹੁਤ ਇਮਦਾਦ ਆਈ ਸੀ ਬਾਹਰੋਂ ਬਹੁਤ ਹਾਂਜੀ। ਤੇ ਇੱਥੇ ਦੇ ਲੋਕਾਂ ਨਾਲ ਇੰਟਰਵਿਊ ਕੀਤਾ ਕਿਸੇ ਟੀਵੀ ਵਾਲਿਆਂ ਨੇ ਤੇ ਉਹਨੇ ਕਿਹਾ ਸਾਡੇ ਕੋਲ ਤਾਂ ਕੁਝ ਵੀ ਨਹੀਂ ਆਇਆ। ਉਦੋਂ ਮੈਂ ਇੱਕ ਗਾਣਾ ਲਿਖਿਆ ਸੀ ਐਜ਼ ਅ ਰਾਈਟਰ। ਅੱਛਾ ਜੀ। ਹਾਂ ਉਸ ਸਿਚੁਏਸ਼ਨ ਤੇ ਕਿਹੜਾ ਸੀ? ਮਤਲਬ ਕਿ ਹੁਣ ਸਲਾਬ ਆ ਗਿਆ ਵਾ ਤੇ ਹੁਣ ਨਾ ਉਹ ਮਤਲਬ ਸਾਰੇ ਜਿਹੜੇ ਬਹੁਤ ਸਾਰੇ ਉਹ ਦੂਜੇ ਮੁਲਕਾਂ ਨੂੰ ਕਹਿ ਰਹੇ ਜੀ ਸਾਨੂੰ ਦਿਓ ਕੁਛ ਤੇ ਸਾਡੇ ਸਲਾਬ ਆਇਆ ਤੇ ਦਿਓ ਕੁਛ। ਉੱਥੋਂ ਮੈਂ ਲਿਖਿਆ ਸੀ ਕਿ मांगते हो जो सबसे हमारे लिए वो तो होता है सब कुछ तुम्हारे लिए पानी बिजली नहीं ना सुई गैस है हुक्मरानों ने क्या क्या नजारे दिए मांगते हो जो सबसे हमारे ਬਹੁਤ ਸਹੀ ਵਾਹ 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 ਸਹੀ ਹੈ ਵਾਹ ਵਾਹ। मैं हमेशा ਉਹਨੂੰ ਪੈਰੋਡੀ ਮੰਨਦਾ ਜਿਹੜੇ ਕਾਫੀਆਂ ਨਾਲ ਚੇਂਜ ਹੋਵੇ ਉਹ ਮੌਕਾ ਕੰਮ ਆ मांगते हो जो सबसे हमारे लिए ठीक है ना ये आ गया यानी गाना भी नजर आ गया। ਸੂਈ ਗੈਸ ਬੜਾ ਸੋਹਣਾ ਐਡਜਸਟ ਕੀਤਾ। पानी बिजली नहीं ना सुई गैस ਵਾਹ ਵਾਹ। हुक्मरानों ने क्या क्या नजारे वाह 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 ਹਾਏ ਹਾਏ ਮਛੇਰੇ ਦਾ ਸੰਡ ਹੁੰਦਾ ਓਏ ਕੀ ਮਛੇਰੇ ਦਾ ਸੰਡ ਹੁੰਦਾ ਕਿ ਨਾ ਨਹੀਂ ਤੈਨੂੰ ਜਾਜ ਆ ਗਈ ਗੁੱਡ ਯਾਰ ਨੋਨੀ ਇਸ ਤਰ੍ਹਾਂ ਠੀਕ ਹੋ ਰਿਹਾ ਯਕੀਨ ਕਰ
ਸਲਾਬ ਦੀ ਦੁਕਾਨ ਨੇ ਹਾਂਜੀ ਇਹਦਾ ਘਰ ਉੱਚਾ ਸੀ ਤੇ ਬਾਲਟੀਆਂ ਨਾਲ ਪਾਣੀ ਪਾਣ ਡਿਆ, ਸਾਡੀ ਵੀ ਕਹਿੰਦਾ ਮਦਦ ਕਰੋ, ਸਾਡੇ ਵੀ ਸਲਾਬ ਹੈ। ਉਧਰ ਸਲਾਬ ਹੈ ਤੇ ਗਰੀਬਾਂ 'ਚ ਰੈਪਰ ਵੰਡਣ ਡਿਆ ਇਹ ਲੋ। ਸਰਾਬ ਵਾਲਾ ਅਮਦਾਦ ਵਾਲਾ ਸਮਾਨ ਆਇਆ ਤੇ ਮਿੱਠਾ 2 ਜੈਕਟਾਂ ਕੱਢ ਕੇ ਕਹਿੰਦਾ ਸਾਡੀ ਕੰਧ ਨੂੰ ਵੀ ਬੜੀ ਚੜੀ। ਜਿਹਦਾ ਇੱਕ ਹੋਰ ਸੀ ਰਹਾ ਗਰਦਿਸ਼ੋਂ ਮੇਂ ਹਰਦਮ, ਇਹ ਸੇਮ ਉਹੀ ਗਾਣੇ ਦਾ ਬੋਲ ਆ। मेरे मुल्क का सितारा कभी खो गई है चीनी, उदो चीनी ਦਾ ਆਇਆ ਸੀ ਬੋਰਾਨ, कभी वाप डाने मारा। ਤਾਂ ਜੀ ਇੱਥੋਂ ਨੇ ਇੱਕ ਗੱਲ ਯਾਦ ਆ ਗਈ ਕਿ ਨਾ ਸਾਡੇ ਮਹੱਲੇ 'ਚ ਮਹਿਫਲ ਹੋ ਰਹੀ ਤੇ ਉੱਥੇ ਮੁੰਡਾ ਨਾਦ ਪੜ ਰਿਹਾ ਹੁਣ, ਫਿਰ ਮੈਂ ਤੁਹਾਨੂੰ ਪਹਿਲੇ ਵੀ ਸੁਣਾਈ। ਉਹਨਾਂ ਨੇ ਗਾਣਿਆਂ ਦੇ ਤੁਹਾਨੂੰ ਪਤਾ ਇੱਕ ਨਾਦ ਬਣਾਈ, मन की मुराद पाओ सरकार की गली में, फिर पिछों आया मन की मुराद पाओ सरकार की गली, भूल गया मेरे दिल में यूं ही रहे। ਤੁਹਾਨੂੰ ਵੀ ਤੁਸੀਂ ਵੀ ਟੂਨ ਬਣਾ ਲਈਏ ਤਾਂ ਤੁਹਾਨੂੰ ਅੱਗੇ ਉਹਦੀ ਸਮਝ ਆ ਰਹੀ ਹੋਣੀ। ਨਹੀਂ ਮੈਨੂੰ ਭੁੱਲਿਆ ਹੋਇਆ ਤੇ 15-16 ਸਾਲ ਪੁਰਾਣੀ ਗੱਲ। ਕਾਫੀ ਦੇਰ ਹੋ ਗਈ ਨਾ। ਮੈਂ ਫਿਰ ਤੁਸੀਂ ਕਿਸੇ ਨੂੰ 2-3 ਹਜ਼ਾਰ ਰੁਪਇਆ ਦੋ, ਬੜੀ ਅੱਛੀ ਤੁਹਾਨੂੰ ਕੰਪੋਜ਼ ਬਣਾ ਦੇਣਾ ਨਾਦ। ਜਿੱਦਾਂ ਮੈਂ ਇੱਕ ਲਿਖਿਆ ਸੀ, फलक से कायदे आजम ਹਾਂਜੀ जब जमीन पर देखते होंगे ये पाकिस्तान मैंने क्यों बनाया सोचते होंगे फलक से कायदे आजम। ਬਾਜੀ ਵਾ ਚੀਨੀਆਂ ਦਾ ਭੜੋਲਾ ਹੁੰਦਾ। ਉਹਦੀ ਗੱਲ ਕਰਨੇ ਸੀ ਕਿ ਬਹੁਤ ਅੱਛਾ ਗਾਣਾ ਤੁਸੀਂ ਲਿਖਦੇ ਹੋ। ਤੁਹਾਨੂੰ ਜੁਗਤਾਂ ਹੋਣੀਆਂ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਦੇ। ਉਹਨਾਂ ਨੂੰ ਉਹ ਅੱਖ ਲਾਣ ਦੇ ਵਿੱਚ ਉਹਨਾਂ ਕੋਈ ਗੱਲ ਨੂੰ ਨਹੀਂ, ਮੈਂ ਅਗਲਾ ਉਸਤਾਦ ਜੀ ਮਹਿਫਲ ਤੋਂ ਮੈਨੂੰ ਯਾਦ ਆਇਆ, ਇੱਕ ਥੀਏਟਰ ਸੀ ਨਾ ਡਰਾਮਾ ਕਰਨ ਦੇ, ਉੱਥੇ ਰੇਡ ਹੋ ਗਿਆ, ਸਾਰੇ ਨੱਸ ਗਏ, ਵਿੱਚੋਂ ਅੱਧੀ ਟੀਮ ਫੜੀ ਗਈ, ਮੈਂ ਨੱਸ ਗਿਆ, ਇੱਕ ਹੋਰ ਕਰੈਕਟਰ ਸਾਡਾ ਉਹ ਵੀ ਨੱਸ ਗਿਆ। ਅੱਗੇ ਮਹਿਫਲ ਹੋਣ ਡਈ ਸੀ, ਉਹ ਤੰਬੂ ਚੁੱਕ ਕੇ ਥੱਲੇ ਵੜ ਗਿਆ, ਉਹ ਮਹਿਫਲ ਵਾਲੇ ਕਹਿੰਦੇ ਚੋਰ, ਉਹਨੂੰ ਪੜ ਕੇ ਪੁਲਿਸ ਵੱਲ ਫੜਾਤਾ। ਸਾਰੀ ਟੀਮ ਫਿਰ ਜਿੱਥੇ ਸੀ ਉਹ ਵੀ ਉੱਥੇ ਜਾ ਕੇ ਬਹਿ ਗਿਆ। ਐ ਸਰ ਨੇ ਨਾ ਤਿੱਤਰ ਰਾ ਲਿਆ, ਤਿੱਤਰ ਬੋਲਣਾ ਨਾ ਉਹ ਤਿੱਤਰ ਨਹੀਂ ਹੁੰਦਾ ਇੱਕ ਕਾਲਾ ਤਿੱਤਰ ਤੇ ਉਹ ਕਿਉਂ ਕਿਹੜਾ ਹੈ? ਨਹੀਂ ਉਹ ਮੈਂ ਤਾਂ ਟਰੀ 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 ਆਲਾ ਨੀਤ ਟੀਰੀ ਆ। ਚੂ 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 ਚੂ। ਕੌਣ? ਉਹ ਬੇਟੇ ਨੂੰ ਉਹ ਬੈਲ ਹੁੰਦੀ ਉਹ ਇਹ ਕਿਹੜਾ ਤਿੱਤਰ ਆ? ਉਹ ਹੈਗਾ ਸੀਗਾ ਕਿੱਦਾਂ ਬੋਲਦਾ ਤਿੱਤਰ? ਇਹ ਤਾਂ ਹੈ। ਉਹ ਖੋਤਾ ਇੰਜ ਬੋਲ ਲਈ। ਇਹ ਦੇ ਉਹ ਕੌਆ ਸਵੇਰੇ ਜਾਣ ਦਿੰਦਾ ਮੁੰਡਾ। ਤਿੱਤਰ ਕਹਿੰਦਾ ਵਾ ਮੈਂ ਲਾ ਤਿੱਤਰ ਲੈਣਾ ਤਿੱਤਰ ਕੋਲਾ ਹੋਣਾ ਨਾ। ਮੈਂ ਉਹ ਯਾਰ ਮੈਂ ਸਹੀ ਬਾਤ ਕਰਦਾ। ਤੈਨੂੰ ਤਿੱਤਰਾਂ ਦੀ ਕਮੀ ਆ, ਹੋਰ ਗੱਲ ਕੋਈ ਨਹੀਂ। ਉਹ ਐਦਾਂ ਤਿੱਤਰੋਂ ਤਿੱਤਰੀ ਹੋਈ ਉਸਤਾਦ। ਆਹੋ ਇੱਥੇ ਉਹ ਗੱਲ ਬਣਦੀ ਮੈਂ ਤਿੱਤਰ ਫੇਰਦੀ। ਆਹ ਉਹ ਉਹ ਐਦਾਂ ਤਿੱਤਰ, ਮੇਰੀ ਗੱਲ ਸੁਣੋ, ਤਿੱਤਰ ਇੰਜ ਬੋਲ। ਮੇਰੇ ਕੋ ਤਿੱਤਰ ਨਾ ਮੇਰੇ ਕੋ ਤਿੱਤਰ ਨਾ ਖਾਲੀ। ਓਏ ਇੱਕ ਮਿੰਟ, ਇਹ ਤਿੱਤਰ ਦੀ ਮੈਸੇਜ ਜਰਮਨ ਮਾਰ। ਇੱਕ ਮਿੰਟ ਯਾਰ, ਇੱਕ ਮਿੰਟ ਭਾਜੀ, ਇੱਕ ਉਸਤਾਦ ਜੀ ਟੁੱਟੇ ਤਿੱਤਰ ਵਾਂਗੂ ਵਧੀ ਜਾਂਦੇ ਹੁਣ। ਮਿੰਟ ਟੁੱਟੇ ਹਾਂ ਵੀ ਕਿੱਦਾਂ? ਉਸਤਾਦ ਜੀ ਇਹਨੂੰ ਪੁਲਿਸ ਕੋ ਤਿੱਤਰ ਪਵਾਓਗੇ ਇਹਨੂੰ। ਐ ਲੱਗਦਾ ਟੀਰੀ ਦਾ ਗਲ ਘੁੱਟਿਆ ਅੱਜ ਕੱਲ। ਤਾਂ ਲੱਗਦਾ ਨਹੀਂ ਉਹ ਇਹ ਐ ਵੈਸੇ ਬਾਤ ਅੱਛੀ ਕੀਤੀ ਹੈ ਇਹਨਾਂ ਨੇ। ਇੱਕ ਭੈਣ ਤੁਸੀਂ ਕਿੱਦਾਂ ਤਿੱਤਰ? ਉਸਤਾਦ ਜੀ ਤਿੱਤਰ ਪਤਾ ਲੱਗਿਆ ਕਿਹੜਾ ਹੁੰਦਾ? ਹਾਂਜੀ ਤਿੱਤਰ ਹੁੰਦਾ ਉਹ ਵਾ। ਤਿੱਤਰ ਹੁੰਦਾ ਵਾ ਜਿਹੜਾ ਇੱਕ ਪਾਲਿਆ ਹੁੰਦਾ, ਫਿਰ ਉਹਦੇ ਮੁਕਾਬਲੇ ਹੁੰਦੇ ਨੇ, 8-10 ਪਿੰਜਰੇ ਰੱਖੇ ਹੁੰਦੇ ਨੇ ਤੇ ਉਹਦੇ ਚੋਂ ਘੱਟ ਸਪੇਸ ਦੇ ਵਿੱਚ ਕਿਹੜਾ ਜ਼ਿਆਦਾ ਔਰ ਲੌਂਗ ਟਾਈਮ ਕਿਹੜਾ ਬੋਲਦਾ ਉਹ ਜਿੱਤਦਾ। ਉਹ ਕਿੱਦਾਂ ਬੋਲਦਾ? ਇਹ ਉਹ ਬੋਲਦਾ ਹੈ ਉੱਡਣ ਵਾਲਾ ਤਿੱਤਰ ਵੇਖਿਆ ਮੈਂ। ਬੋਲਦਾ ਕਿੱਦਾਂ ਦੀ ਆਵਾਜ਼? ਅੱਗੇ ਬਾਕੂ ਫੈਲ ਗਈ ਬਾਦਸ਼ਾਹ ਨਾ ਸਾਈ ਕਿ ਨਹੀਂ ਤਿੱਤਰ ਜਿਹੜਾ ਇੱਕ ਤਿੱਤਰ ਹੁੰਦਾ, ਇੱਕ ਕਾਲਾ ਤਿੱਤਰ ਹੁੰਦਾ, ਇੱਕ ਚਿੱਟਾ ਤਿੱਤਰ ਹੁੰਦਾ। ਜਿਹੜਾ ਕਾਲਾ ਤਿੱਤਰ ਹੁੰਦਾ ਨਾ ਉਹ ਚਿੱਟੀ ਬਦਲੀ ਜਦੋਂ ਚੜੀ ਸਮਾਨੀ, ਫਿਰ ਕਾਲਾ। ਇੱਕ ਮਿੰਟ ਯਾਰ, ਇੱਕ ਮਿੰਟ ਕਿੱਦਾਂ ਬੋਲਦਾ ਤੁਹਾਡੇ ਸਾਹਮਣੇ? ਮੈਂ ਸੁਣਿਆ ਮੈਂ ਕਿ ਉਹ ਕਹਿੰਦਾ ਸੁਭਾਨ ਤੇਰੀ ਕੁਦਰ। ਅੱਗੇ ਕਿਆ ਦੱਸ? ਫਿਰ ਮਾਮੂ ਨੇ ਰੱਖਿਆ ਉਸਤਾਦ ਜੀ, ਉਹ ਗੁੰਗਾ ਸੀਗਾ, ਮੈਂ ਨਹੀਂ ਦੇਖਿਆ ਕਿਦਾਂ ਬੋਲਦਾ। ਤੂੰ ਦੱਸ ਵੀ ਕਿੱਦਾਂ ਬੋਲਦਾ? ਤਿੱਤਰ ਦੀ ਆਵਾਜ਼। ਅੱਜ ਤਿੱਤਰਾਂ ਨੇ ਟੋਰ ਕੱਢੀ ਚਲੋ। ਤਿੱਤਰਾਂ ਦੀ ਛਤਰੀ ਤੋੜ ਗਈ, ਤਿੱਤਰਾਂ ਦੀ ਛਾਵੇਂ ਜਦੋਂ ਢਾਂਜਰ ਛਲਕਾਈ। ਚੌਂਕੀਦਾਰ ਰਾਤ ਨੂੰ ਕਰਦਾ ਵਾ ਮੁਕਾਬਲੇ ਚ ਉਸਤਾਦ ਜੀ ਕਿਹਾ ਦੱਸ। ਇੱਕ ਮਿੰਟ ਬੰਦਾ ਤੈਨੂੰ ਤਿੱਤਰਾਂ ਦਾ ਹਾਰ ਪਾਵੇ ਸਿਰਫ। ਇਹ ਕੋਈ ਗਿੱਦੜ ਤਿੱਤਰ ਵਾ ਨਾ। ਹਾਂ ਅੱਛਾ ਭਾਈ ਨੂੰ ਤਿੱਤਰ ਹੁੰਦਾ ਨਾ, ਯਾਰ ਨੇ ਸਹੀ ਕਿਹਾ ਵਾ ਕਿ ਉਹਦੇ ਚ ਅਸੀਂ ਇੱਕ ਬਣਾਇਆ ਕਿ ਉਹ ਸੁਭਾਨ ਤੇਰੀ ਕੁਦਰਤ ਕਹਿੰਦਾ, ਕਿਉਂਕਿ ਉਹਦੇ ਨਾਲ ਵਧਣਾ ਉਹ ਉਹਦੀ ਆਵਾਜ਼ ਤੇ ਬਦਨ ਆ ਜਾਂਦਾ ਯਾਨੀ। ਹਾਂ ਚਲੋ ਆਵਾਜ਼ ਇਹਦੀ ਸੁਣਾ ਵੀ ਦੇਣਾ ਤੇਰਾ।
ਉਸਤਾਦ ਜੀ ਨਹੀਂ ਨਹੀਂ ਤਾਂ ਹਾਂ ਇੰਜ ਟੈਪ ਦਾ ਇੱਕ ਉਸਤਾਦ ਜੀ ਕਾਲਾ ਤਿੱਤਰ ਇਹ ਬੋਲਦਾ ਹੈ ਤੇ ਜਿਹੜਾ ਵਾਈਟ ਤਿੱਤਰ ਹੁੰਦਾ ਨਾ ਉਹ ਬੋਲਦਾ ਕੀ ਹੋਇਆ ਕੀ ਹੈ ਕੀ ਹੋਇਆ ਆਹੋ ਉਹ ਬੋਡੀ ਬਿਲਡਰ ਖੋਤਾ ਹੁੰਦਾ। ਓਏ ਹੋਏ ਹੋਏ। ਭਾਈ ਜਾਨ ਗੱਲ ਇਹ ਆ ਕਿ ਇਹਨੇ ਉਹ ਰੱਖ ਲਿਆ ਇਹਨੇ ਫੈਸਲ ਨੇ ਤਿੱਤਰ ਤਿੱਤਰ ਹੁਣ ਉਹਦਾ ਮੁਕਾਬਲਾ ਹੁੰਦਾ ਵਾ ਉਹਨਾਂ ਨੂੰ ਗਿਰੀਆਂ ਪਾਈਦੀਆਂ ਨੇ ਹਾਂਜੀ। ਉਹ ਦੇਖਿਆ ਨਾ ਮੁਰੱਬੇ ਦੁਕਾਨਾਂ ਪਾਉਂਦੇ ਉਹਦੇ ਤੇ ਜਾਂਦੇ। ਕੱਪੜਾ ਪਾਇਆ ਹੁੰਦਾ ਅਕਸਰ ਉਹ ਵੀ ਇੱਕ ਬੜਾ ਵੱਡਾ ਜਿਵੇਂ ਕਬੂਤਰਬਾਜ਼ੀ ਆ ਹਾਂਜੀ ਹਾਂਜੀ ਸ਼ੌਕ ਇੱਕ ਹੈ ਬੜਾ ਸ਼ੌਕ ਮਹਿੰਗਾ। ਆ ਕੁੱਤਿਆਂ ਦਾ ਸ਼ੌਕ ਆ ਬਿੱਲੀਆਂ ਦਾ ਇਵੇਂ ਤਿੱਤਰ ਦਾ ਵੀ ਇੱਕ ਜਨੂਨ ਹੁੰਦਾ ਸੀ ਲੜਾਉਂਦੇ ਆ? Sport ਆ। ਲੜਾਉਂਦੇ ਨਹੀਂ ਆ ਨਹੀਂ ਨਹੀਂ ਉਹ ਬੋਲਦਾ ਵਾ ਬੋਲਣ ਦਾ ਲਾਈਕ 4 ਤਿੱਤਰ ਨੇ ਨਾ 4 ਤਿੱਤਰ ਨੇ ਚਾਰੇ ਬੋਲਦੇ ਨੇ ਚਾਰੇ ਰੱਖ ਦਿੱਤੇ ਉਹਨਾਂ ਨੇ ਦੇਖਣਾ ਵਾ ਕਿ ਇੱਕ ਤਿੱਤਰ 4 ਸਕਿੰਟ ਬਾਅਦ ਬੋਲਦਾ ਵਾ 4 ਸਕਿੰਟ ਬਾਅਦ ਬੋਲਦਾ ਹਰ 4 ਸਕਿੰਟ ਬਾਅਦ ਉਹ ਬੋਲਦਾ ਵਾ ਦੂਜਾ ਜਿਹੜਾ ਉਹ 3.5 ਸਕਿੰਟ ਬਾਅਦ ਬੋਲਦਾ ਵਾ, ਉਹ ਵਿਨ ਅੱਗੇ ਜਾ ਰਿਹਾ ਇਸ ਤਰ੍ਹਾਂ ਹੀ। ਤੀਸਰਾ 3 ਸਕਿੰਟ ਬਾਅਦ ਬੋਲਦਾ ਉਹ ਅੱਗੇ ਜਾ ਰਿਹਾ ਉਸ ਤੋਂ ਬਾਅਦ ਫਿਰ ਦੇਖਣਾ ਲੇਟ ਤੱਕ ਮਤਲਬ ਇੱਕ ਤਿੱਤਰ ਜਿਹੜਾ ਉਹ ਬੋਲ ਕੇ ਚੁੱਪ ਹੋ ਗਿਆ ਉਹਨੂੰ ਚੁੱਕ ਲਿਆ ਹੁਣ 2 ਰਹਿ ਗਏ ਉਹ ਬੋਲੀ ਜਾ ਰਹੇ 2.5 ਘੰਟੇ ਬੋਲੀ ਜਾ ਰਹੇ ਹਰ 4 ਸਕਿੰਟ ਬਾਅਦ 2.5 ਘੰਟੇ ਉਹ ਇਦਾਂ ਦਾ ਕੋਈ ਤਾਂ ਹਿਸਾਬ ਕਿਤਾਬ ਹੁੰਦਾ ਇਹਨੇ ਵੀ ਤਿੱਤਰ ਰੱਖਿਆ ਉਹ 7 ਘੰਟੇ ਬੋਲਿਆ ਇਹਨੇ ਥੱਲੇ ਟੇਪ ਲਾਈ ਸੀ ਉਹਦੇ ਭਾਈ ਫੈਸਲ ਉਸਤਾਦ ਜੀ ਜਗਲੇ ਦੇ ਥੱਲੇ ਨਾ ਛੋਟੀ ਕਾਰ ਟੇਪ ਲਾ ਕੇ ਤੇ ਛੋਟੇ ਛੋਟੇ ਸਪੀਕਰ ਲਾ ਕੇ ਉਹਦੇ ਚ 9 ਘੰਟੇ ਦੀ ਆਵਾਜ਼ ਭਰ ਕੇ ਤੇ ਉਧਰ ਰੱਖ ਦਿੱਤਾ ਤਿੱਤਰ ਚੁੱਪ ਕਰਕੇ ਬੈਠਾ ਤੇ ਥੱਲੇ ਆਵਾਜ਼ ਆ ਰਹੀ ਤੇ ਬਸ ਸਾਰੇ ਤਿੱਤਰ ਕਹਿ ਮੈਂ ਜੀ ਥੋੜੀ ਦੇਰ ਬਾਅਦ ਅੱਧੇ ਕੁ ਘੰਟੇ ਬਾਅਦ ਉੱਠ ਕੇ ਜਾਵੇ ਪਿੰਜਰਾ ਪੜਨ ਤੇ ਉਹਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੈਂ ਤਿੱਤਰ ਦੀ ਸਾਈਡ ਬਦਲਣਾ ਅੱਧੇ ਘੰਟੇ ਬਾਅਦ ਕੇਸਰ ਦੀ ਇੱਕ ਸਾਈਡ ਹੋ ਗਈ ਕਹਿੰਦਾ ਮੈਂ ਤੇ ਬਲਕਿ ਲੋਕੀ ਕਹਿਣ ਲੱਗ ਪਏ ਫੈਸਲ ਤਿੱਤਰ ਦੀ ਬੀ ਸਾਈਡ ਲਾਇਆ ਉਸਤਾਦ ਜੀ ਕਹਿੰਦਾ ਤਿੱਤਰ ਤੇ ਹੈਡ ਸਾਫ਼ ਕਰਨ ਦੇ ਭਾਈ ਫੈਸਲ ਤਿੱਤਰ ਮੁਕਾਬਲੇ ਛੱਡਿਆ ਉਹ ਕਹਿੰਦੇ ਯਾਰ ਤੇਰੇ ਤਿੱਤਰ ਦੀ ਆਵਾਜ਼ ਹੋਰ ਤਰ੍ਹਾਂ ਦੀ ਕਹਿੰਦਾ ਭਾਈ ਖੰਡਾ ਵਾ ਭਾਈ ਇਹਨੇ ਫੈਸਲ ਤਿੱਤਰ ਨੇ 2 ਸਾਲ ਲਾ ਕੇ ਤਿੱਤਰ ਦੀ ਆਵਾਜ਼ ਸਿਖਾਈ ਏ ਉਹ ਮੁਕਾਬਲੇ ਵੇਲੇ ਉੱਡ ਗਿਆ ਨਹੀਂ ਸਿਖਾਈ ਨਹੀਂ ਹੁੰਦੀ ਭਾਈ ਫੈਸਲ ਦੇ ਤਿੱਤਰ ਨਾ ਯਕਦਮ ਚੁੱਪ ਕਰ ਗਏ ਕਹਿੰਦੇ ਚੁੱਪ ਕਰ ਗਿਆ ਕਹਿੰਦਾ ਲੱਗਦਾ ਰੀਲ ਫਸ ਗਈ ਇਹ ਵੀ ਉਹਨੂੰ ਸਿਖਾਉਂਦਾ ਰਿਹਾ ਉਹ ਬਾਅਦ ਚ ਪਤਾ ਲੱਗਾ ਗੂੰਗਾ ਹੈ। ਉਹਨੂੰ ਕਹੀਏ ਤਾਜੀ ਤਿੱਤਰ ਲੈ ਉਹ ਵਿੱਚ ਬਲਗਰ ਵੀ ਬੋਲੀ ਜਾ ਰਿਹਾ ਤਿੱਤਰ ਬਾਜ਼ੀ ਦੇ ਮੁਕਾਬਲੇ ਚ ਆਪਣਾ ਨਾਂ ਲਿਖਾਤਾ ਭਾਈ ਫੈਸਲ ਨੇ ਤੇ ਜਿੱਤ ਵੀ ਗਏ ਆਪਣਾ ਤਿੱਤਰ ਮਿੱਠੇ ਦਾ ਸ਼ਾਗਿਰਦ ਕਰਾਤਾ ਸੀ ਓਏ ਉਹ ਬੋਲਣੋਂ ਹਟਿਆ ਹੀ ਨਹੀਂ ਉਹ ਤੇ ਤੋਬਾ ਹੋ ਗਈ ਤਿੱਤਰ ਕੁੱਤੇ ਵਾਂਗੂ ਬੋਲਣ। ਅੱਛਾ ਬਾਹਰ ਬਾਕੀ ਸਾਰੇ ਤਿੱਤਰ ਬੋਲਦੇ ਸੀ ਉਹ ਤਿੱਤਰ ਭੌਂਕਦਾ ਸੀ ਉਹ ਤਿੱਤਰ ਜੱਜ ਨੂੰ ਕਵੇ ਤਿੱਤਰ ਜੱਜ ਨੂੰ ਕਵੇ ਭਾਈ ਮੈਨੂੰ ਪੋਜ਼ ਹੀ ਨਹੀਂ ਦਿੰਦਾ ਮੈਂ ਬਾਬੇ ਤੁਸੀਂ ਤਿੱਤਰ ਲਿਆਓ ਤੇ ਮਿੱਠੇ ਦੇ ਘਰ ਨਾ ਮਿੱਠੇ ਕੋਲ 3 ਕਿ ਦਿਨ ਨੂੰ ਨਾਲ ਲੈ ਕੇ ਫਿਰਨਾ ਜੇ ਤਿੱਤਰ ਚੁੱਪ ਕਰ ਗਿਆ ਤੇ ਗੱਲ ਕਰਨਾ ਤਿੱਤਰ ਮੁਨਸਫ ਜਾ ਕੇ ਤਿੱਤਰ ਨੂੰ ਕਹਿੰਦੇ ਤੇਰੇ ਰਿਐਕਟ ਵੀ ਕੋਈ ਚੀਜ਼ ਹੁੰਦੀ 5-6 ਤਿੱਤਰ ਪਏ ਸੀ ਇਹਦੇ ਵਾਲਾ ਤਿੱਤਰ ਹਟ ਗਿਆ ਤੇ ਕਿਹਾ ਭਾਜੀ ਪੌਜ਼ ਵੀ ਦੋਨੋਂ ਨੇ ਕਰਨਾ ਉਹ 4 ਤਿੱਤਰ ਵਿਚਾਰੇ ਉਹ ਹੈ ਕਿ ਯਾਰ ਭਾਜੀ ਦੇਖੋ ਸਪੇਸ ਨਹੀਂ ਦੇ ਰਹੇ ਸਾਜੀ ਇਹਦੇ ਨਾਲ ਤਿੱਤਰ ਬੋਲਣ ਡਿਆ ਬਾਕੀ ਤਿੱਤਰ ਕਹਿੰਦੇ ਕੱਟ ਲਾ ਲਓ ਨਹੀਂ ਸਹੀ ਗੱਲ ਹੈ ਇਹਦੇ ਵਾਲਾ ਤਿੱਤਰ ਉਹਨਾਂ ਨੂੰ ਬੋਲਣੀ ਗੱਲ ਹੀ ਨਹੀਂ ਕਰਨ ਦਿੰਦੇ ਤਿੱਤਰ ਰੱਖ ਲਿਆ ਉਸਤਾਦ ਜੀ ਇੰਨਾ ਬੋਲਦਾ ਤਿੱਤਰ ਨੂੰ ਆ ਕੇ ਸ਼ਰਾਰਤ ਕਹਿੰਦੇ ਆ ਯਾਰ ਲਾਫਟਰ ਲਾਣਾ ਹੁੰਦਾ ਵਿੱਚ ਥੋੜਾ ਜਿਹਾ ਮਿੱਠੇ ਨਾਲ ਤਿੱਤਰ ਲੱਗਦੇ ਤੇ ਉਸਤਾਦ ਜੀ ਸ਼ਾਮ ਨੂੰ ਕੰਮ ਤੋਂ ਘਰ ਗਏ ਤਾਂ ਬੁੜਾ ਕਹਿੰਦਾ ਯਾਰ ਉਹਨੂੰ ਤਿੱਤਰ ਨੂੰ ਹਟਾ ਉਹ ਮੈਨੂੰ ਬੋਲਣ ਲੱਗ ਪਿਆ ਇਹਨਾਂ ਤਿੱਤਰ ਬੋਲਦਾ ਸੀ ਦੂਜਾ ਤਿੱਤਰ ਬੋਲਿਆ ਤੇ ਇਹਦੇ ਨਾਲ ਬੋਲੀ ਜਾਏ ਤੇ ਉਹ ਤਿੱਤਰ ਨੇ ਜਾਓ ਦੇ ਮਾਰਗ ਨੇ ਚਪੇੜੋ ਨੇ ਕਿਹਾ ਓਵਰਲੈਪ ਨਹੀਂ ਕਰਨਾ ਭਾਈ ਫੈਸਲ ਨੇ ਤਿੱਤਰ ਰੱਖ ਲਿਆ ਤਿੱਤਰ 3-4 ਮਿੰਟ ਬੋਲ ਕੇ ਉੱਤੋਂ ਦੀ ਹੋ ਕੇ ਵਾਪਸ ਚਲਾ ਗਿਆ ਉਸਤਾਦ ਜੀ ਮਿੱਠੇ ਦਾ ਤਿੱਤਰ ਇੰਨਾ ਬੋਲਦਾ ਸੀ ਤੇ ਇੰਨਾ ਬੋਲਦਾ ਸੀ ਬੋਲ ਕੇ ਕਹਿੰਦਾ ਕਿੰਨਾ ਹੋ ਗਿਆ ਦੇਖ ਫੈਸਲ ਨੇ ਤਿੱਤਰ ਰੱਖਿਆ ਸਾਰੇ ਗਾਣੇ ਇਹਦੇ ਲਵੇ ਜਿਕਰ ਆਈ 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 ਉਸਤਾਦ ਜੀ ਨੇ ਵੀ ਤਿੱਤਰ ਰੱਖਿਆ ਉਹਨੂੰ ਕਹੀ ਜਾਂਦੇ ਮੀਆਂ ਤਿੱਤਰ ਹੀ ਚੂੜੀ ਖਾਣੀ ਨਹੀਂ ਭਾਈ ਫੈਸਲ ਨੇ ਤਿੱਤਰ ਰੱਖਿਆ ਭਾਈ ਫੈਸਲ ਨੇ ਤਿੱਤਰ ਸਾਰੇ ਤਿੱਤਰ ਖਲੋਤੇ ਯਕਦਮ ਕਹਿੰਦਾ ਉਹ ਸਾਰੇ ਡਰ ਗਏ ਆਈ 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 ਉਹ ਇੱਕ ਪਰਿੰਦਾ ਹੈਗਾ ਉਸਤਾਦ ਜੀ ਉਹਦਾ ਨਾ 7-8 ਕਿਸਮ ਦੀਆਂ ਲੈਦਾ ਆਵਾਜ਼ਾਂ ਕੱਢਦਾ ਬੱਚੇ ਨੂੰ ਰੋਂਦਾ ਬਿਲਕੁਲ ਇੰਜ ਤੈਨੂੰ ਲੱਗੇਗਾ ਬੱਚਾ ਰੋ ਰਿਹਾ ਉਸ ਤੋਂ ਬਾਅਦ ਹੂਟਰ ਮਾਰਦਾ ਇਹਦਾ ਆ ਜਿਹੜੇ ਐਂਬੂਲੈਂਸ ਟੈਪ ਦਾ ਉਹਨੂੰ ਕਹਿੰਦੇ ਆ ਓਏ ਪਾਗਲ ਕਰ ਦੇਗਾ ਤੈਨੂੰ ਉਹਨੂੰ ਬੇਬੀ ਜਾਨਵਰ ਕਹਿੰਦੇ ਉਹ ਸਮੁੰਦਰੀ ਝੱਗ ਨਾਲ ਕੱਪੜੇ ਧੋਤੇ ਹੁੰਦੇ ਕੀ ਬਾਤ ਹੈ ਦਿਲ ਦਾ ਗੁਜ਼ਰ ਇੱਕੋ ਕਬੂਤਰ ਲਿਆ ਤੇ ਉੱਤੇ ਪੂਰਾ ਵੱਡਾ ਕਬੂਤਰਬਾਜ਼ੀਆਂ ਦਾ ਇੰਤਜ਼ਾਮ ਕੀਤਾ ਇੱਕੋ ਇੱਕ ਭਾਈ ਫੈਸਲ ਨੇ ਇੱਕ ਕਬੂਤਰ ਰੱਖਿਆ ਉਹਦੀ ਬਾਜ਼ੀ ਲੋਈ ਉੱਡਿਆ ਹੀ ਨਹੀਂ ਪੈਰਾਂ 'ਚ ਝਾਂਜਰਾਂ ਹੀ ਜਗ੍ਹਾ ਵੈਰਿੰਗ ਪਾਏ ਹੋਏ ਭਾਰੇ ਪਰ ਉਹ ਪੜਪੜ ਕਰੇ ਫੇਰ ਪਏ ਪੜ ਇੱਕ ਕਬੂਤਰ ਰੱਖਿਆ ਤਾਜੀ ਭਾਈ ਫੈਸਲ ਨੇ ਇੰਨਾ ਦਾਣਾ ਪਾਇਆ ਉਹ ਵਿੱਚ ਹੀ ਦਬਿਆ ਗਿਆ ਉਹਦੇ ਉੱਤੇ ਥੋੜਾ ਹੀ ਲੱਤ ਤਾੜੇ
ਉਹਦੇ ਹੀ ਸਾਹ ਘੁੱਟ ਕੇ ਮਰ ਗਿਆ। ਉਸਤਾਦ ਜੀ ਜਿਹੜਾ ਮਿੱਠੇ ਨੇ ਵੀ ਕਬੂਤਰ ਇੱਕ ਰੱਖਿਆ ਤੇ ਅੱਜ ਜ਼ਮੀਨ ਤੇ ਸਿੱਟ ਕੇ ਉਹਦੀਆਂ ਬਾਜ਼ੀਆਂ ਪੋਈ। ਨਹੀਂ ਫੈਸਲ ਨੇ ਕਬੂਤਰ ਰੱਖਿਆ ਤੇ ਘੋੜੇ ਵਾਲੀ ਹੌਦੀ ਨਹੀਂ ਸੀ ਪਾਣੀ ਵਾਲੀ, ਉਹ ਬਣਵਾਈ ਛੱਤ ਤੇ ਇੱਕੋ ਕਬੂਤਰ ਲਈ। ਉਸਤਾਦ ਜੀ ਨੇ ਸਿਰਫ ਪਿੰਜਰਾ ਰੱਖਿਆ ਤੇ ਪਿੰਜਰੇ ਦੇ ਬਾਹਰ ਲਿਖਵਾਇਆ ਕਮਿੰਗ ਸੂਨ। ਕਬੂਤਰ ਆने वाला। ਪਰ ਫੈਸਲ ਨੇ ਇੱਕੋ ਕਬੂਤਰ ਰੱਖਿਆ ਤੇ ਉਹਦਾ ਨਾਮ ਪਾਇਆ ਅੱਲਾ ਰੱਖਾ। ਆਵਾਜ਼ ਦਿੱਤੀ ਅੱਲਾ ਰੱਖਾ ਤੇ ਕਿਸੇ ਦੀ ਕਬੂਤਰੀ ਆਉਣੀ ਸੀ, ਉਹ ਕਹਿੰਦੇ ਭਾਈ ਮੈਂ ਕਬੂਤਰੀ ਆ। ਹਾਂ ਆਓ ਅੱਲਾ ਰੱਖਾ ਬਾਜ਼ ਦਾ ਨਾਂ ਸੀ, ਬਾਜ਼ ਦਾ ਨਾਂ ਸੀ ਅਮਿਤਾਭ ਬੱਚਨ ਸਾਹਿਬ ਸੀ। ਉਸਤਾਦ ਜੀ ਭਾਈ ਫੈਸਲ ਨੇ ਇੱਕੋ ਹੀ ਕਬੂਤਰ ਰੱਖਿਆ ਤੇ ਉਹਨਾਂ ਸ਼ੇਪ ਨਰਮ ਕਰ ਦਿੱਤੀ। ਸਾਜੀ ਇੱਕੋ ਹੀ ਕਬੂਤਰ ਰੱਖਿਆ ਬਈ ਫੈਸਲ ਨੇ ਤੇ ਖੁੱਡਾ ਬਿੱਟੂ ਬਿੱਟੀ ਇੱਕੋ ਕਬੂਤਰ ਰੱਖ ਕੇ ਤੇ ਗੈਸਟਾਂ ਨੂੰ ਕਹਿਣ ਡਿਆ ਆਓ ਆਪਕੋ ਪਰਿੰਦੇ ਦਿਖਾਓ। ਇੱਕ ਰੱਖੇ। ਉਸਤਾਦ ਜੀ ਇਹਨਾਂ ਨੇ ਇੱਕੋ ਹੀ ਕਬੂਤਰ ਰੱਖਿਆ ਤੇ ਕਹਿੰਦਾ ਅਸੀਂ ਹਰ ਰੰਗ ਦਾ ਜਾਨਵਰ ਰੱਖਿਆ ਤੇ ਉਹਦੀ ਬਾਹ ਨੀਲੀ ਕੀਤੀ, ਪਰ ਕਾਲਾ ਕੀਤਾ ਆ। ਤੇ ਕਹਿੰਦਾ ਹਰ ਰੰਗ ਦਾ ਜਾਨਵਰ। ਤਾਜੀ ਇੱਕੋ ਹੀ ਕਬੂਤਰ ਰੱਖਿਆ ਬਈ ਫੈਸਲ ਨੇ ਤੇ ਹਲਕੀ ਜਿਹੀ ਨੇਰੀ ਚੱਲੀ ਆ, ਚੌਕ ਤੋਂ ਭੱਜਾ ਜਾ ਰਿਹਾ, ਕਹਿੰਦਾ ਯਾਰ ਮੈਂ ਖੁੱਡਾ ਬੰਦ ਕਰਨਾ ਵਾ। ਇੱਕੋ ਕਬੂਤਰ ਰੱਖ ਕੇ ਕੰਮ ਤੋਂ ਛੁੱਟੀਆਂ ਕਰੀ ਜਾਣ ਡੇ, ਕਹਿੰਦਾ ਜਦ ਤੱਕ ਕਬੂਤਰ ਨਹੀਂ ਲੱਭਦੀ ਮੈਨੂੰ ਘਰ ਰਹਿਣਾ ਪੈਣਾ ਭਾਈ। ਬਾਜ਼ੀਆਂ ਹੁੰਦੀਆਂ ਉਹਦੀਆਂ ਬਾਜ਼ੀਆਂ। ਭਾਈ ਬਾਜ਼ੀ ਲਾਈ ਕਬੂਤਰ ਦੀ, ਕਬੂਤਰ ਆਇਆ ਹੁੰਦਾ ਕਹਿੰਦਾ ਦੇਖਿਆ ਬਾਜ਼ੀਆਂ ਖਾਣ ਡਿਆ, ਬਾਈ ਬਲਾ ਕੇ ਤੁਸੀਂ ਫੈਰ ਮਾਰਤਾ ਥੱਲੇ ਹੋਇਆ। ਯਾਰ ਉਹ ਵੀ ਯਾਰ ਜ਼ੁਲਮ ਆ ਯਾਰ। ਉਸਤਾਦ ਜੀ ਉਹ ਇੱਕ ਹੈਗਾ ਕਬੂਤਰ ਚੂਹੇ ਚੰਦਨ, ਇੱਕ ਜੀਵ ਨਹੀਂ ਨੂੰ ਜਿਹੜੇ ਉਹਨਾਂ ਨੂੰ ਖਵਾਈ ਜਾਂਦੇ ਨੇ, ਉਸ ਤੋਂ ਬਾਅਦ ਨੁਸਖਾ ਲਾਉਂਦੇ ਉਡਾਉਣ ਤੋਂ ਪਹਿਲੇ ਉਹਨਾਂ ਨੂੰ ਨੁਸਖਾ ਲੌਂਗ ਗਰਮ ਚੀਜ਼ਾਂ, ਵਿਚਾਰੇ ਪਾਗਲ ਹੋ ਗਏ ਯਾਰ। ਉਹ ਬਦਦੁਆਵਾਂ ਵੀ ਨਹੀਂ ਦਿੰਦੇ ਹੋਣਗੇ ਕਿਉਂ ਬਦਦੁਆਵਾਂ ਕਾ ਯਾਰ। ਜ਼ੁਲਮ ਆ ਜਾਨਵਰ ਦੇ ਉਹਦਾ ਨਾਲ। ਕੰਮ ਹੀ ਉੱਡਣਾ। ਲੈ ਦਿਲ ਭਰ ਜਾਂਦਾ, ਦਿਲ ਫੜ ਜਾਂਦਾ। ਮਰ ਕੇ ਡਿੱਗਦੇ ਕਈ। ਉਸਤਾਦ ਜੀ ਇੱਕ ਬੰਦੇ ਕੋਲ 40 ਲੱਖ ਰੁਪਏ ਦਾ ਕਬੂਤਰ ਸੀਗਾ। ਉਹ ਯਾਰ ਬੜੇ ਹੋਣਗੇ, ਉਹ ਚਕੋਰ ਆ, ਉਹਦੇ ਬਾਰੇ ਚ ਕਿਹਾ ਜਾਂਦਾ ਕੋਈ ਚੰਨ ਨਾਲ ਵੇਖ ਕੇ ਉਨੀ ਦੇਰ ਤੱਕ ਉਹ ਉੱਤੇ ਨੂੰ ਜਾਈ ਜਾਂਦਾ, ਉਹਨੂੰ ਇੰਨੀ ਮੁਹੱਬਤ ਆ ਚੰਨ ਨਾਲ। ਉਹ ਵਾਈਟ ਹੁੰਦੀ ਵਾਈਟ, ਉਹ ਚਕੋਰੀ ਕੀ ਚਕੋਰ ਚਕੋਰ। ਚੰਨ ਦੇ ਚਕੋਰ। ਨਹੀਂ ਚਕੋਰ ਹੀ ਉਹਨੂੰ ਕਹਿੰਦੇ ਨੇ ਨਾ। ਸਾਈ ਦੋ ਕਿਸਮ ਦੀ ਹੁੰਦੀ, ਸੌਰੀ, ਇੱਕ ਉਹ ਚੀਨੀ ਰੰਗ ਦੀ, ਇੱਕ ਚਿੱਟੀ, ਜਿਹੜੀ ਚਿੱਟੀ ਹੁੰਦੀ ਨਾ ਉਹ ਚੰਨ ਨਾਲ ਮੁਹੱਬਤ ਕਰਦੀ, ਉਹ ਉੜਦੀ ਆ ਉਧਰ ਨੂੰ। ਉਹ ਜਾਈ ਜਾਂਦੀ, ਕਹਿੰਦੇ ਉਨੀ ਦੇਰ ਤੱਕ ਉਹ ਮਰ ਕੇ ਥੱਲੇ ਡਿੱਗਦੀ ਹੈ। ਅੱਛਾ ਜੀ। ਹਾਂਜੀ ਉਦੋਂ ਨਹੀਂ ਡਿੱਗਦੀ। ਪਰ ਇਹ ਨਹੀਂ ਕਿ ਵੀ ਥੋੜੀ ਜਿਹੀ ਉੱਡੀ ਉਹਨੂੰ ਕਹ ਕੋਈ ਨਹੀਂ ਕੱਲ ਨੂੰ ਸਹੀ, ਨਹੀਂ ਉਹ ਉੱਡੀ ਜਾਂਦੀ, ਉਹਨੂੰ ਇੰਨਾ ਸੋਹਣਾ ਲੱਗਦਾ, ਉਹਦੇ ਨਾਲ ਜਾਈ ਜਾਂਦੀ ਕਿ ਜਾਨ ਉਹਦੀ ਨਿਕਲ ਜਾਂਦੀ, ਮਰ ਜਾਂਦੀ ਤੇ ਫਿਰ ਥੱਲੇ ਡਿੱਗਦੀ। ਪਰ ਉਹ ਚੰਨ ਨੂੰ ਹਾਸਲ ਨਹੀਂ ਕਰ ਸਕਦੀ। ਐਵੇਂ ਨਹੀਂ ਕਹਿੰਦੇ ਤੂੰ ਚੰਨ ਦੇ ਮੈਂ ਚਕੋਰ। ਫੈਸਲ ਦਾ ਕਬੂਤਰ ਮਰ ਗਿਆ, ਉਹਨੂੰ ਸੁੱਟਣ ਦੇ ਉੱਤੇ ਡੋਰ ਲਵੇਟੀ ਹੋਈ, ਅੱਛਾ ਪਿੰਨਾ ਬਣਾ ਲਿਆ। ਪਿੰਨਾ ਬਣਾ। ਅੱਜ ਕਬੂਤਰ ਰੱਖੇ ਖਬਰੇ ਕਿੱਦਾਂ ਦਾ ਸੀ, ਉਹਨਾਂ ਨੂੰ ਐ ਠੱਪਾ ਮਾਰਦੇ ਤੇ ਫੇਰ ਉਹ ਉੱਡਦੇ ਸੀ। ਉਸਤਾਦ ਜੀ ਆ ਜਿਹੜੇ ਹੈਗੇ ਨੇ ਉਹ ਸਾਤਰਫ ਦੇ ਕਬੂਤਰ। ਉਹ ਜਿਹੜੇ ਲੈਣ ਸ਼ਰ ਜਾਂਦੇ ਨੇ ਪਰਿੰਦੇ, ਹਾਂਜੀ ਹਾਂ ਹਾਂ। ਉਹਨਾਂ ਦਾ ਕੀ ਨਾਮ ਹੁੰਦਾ ਭਲਾ? ਲੈਨ ਸਿਰ ਜਾਂਦੇ ਚਿਊਟੀਆਂ, ਬੰਗਲੇ, ਬਗਲੇ ਬੰਗਲੇ ਬਗਲੇ। ਨਹੀਂ ਉਹ ਕੋਈ ਹੋਰ ਹੁੰਦਾ ਵਾ ਪਰਿੰਦਾ ਕਿੰਨੇ ਉਹਦਾ। ਜਾਨਵਰ ਲੈਣ ਸਰ ਜਾਂਦੇ ਸਾਰੇ ਨੇ। ਲਾਈਨ ਉਸਤਾਦ ਜੀ ਉਹਦਾ ਹਨਾ ਤਾਪਮਾਨ ਹੁੰਦਾ ਇੱਕ ਪਰਿੰਦਾ ਹੈ ਨਾ, ਉਹ ਫਰੰਟ ਤੇ ਹਵਾ ਫੇਸ ਨਹੀਂ ਕਰਦਾ। ਹਾਂਜੀ। ਉਹ ਮੈਂ ਪੜਿਆ ਸੀਗਾ, ਉਹ ਫੇਸ ਨਹੀਂ ਕਰਦਾ ਸਾਹਮਣੇ ਉਹਨਾਂ ਦਾ ਹਵਾ। ਹੁੰਦਾ ਵਾ ਪੂਰੀ ਫੌਜ ਹੁੰਦੀ ਉਹਨਾਂ ਦੀ ਪੂਰੀ ਫੌਜ ਯਾਰ ਹੁੰਦੀ। ਤਾਂ ਹਰ ਰੂਲ ਹਰ ਜਾਨਵਰ ਦੇ ਵਿੱਚ ਹੀ ਹੈ। ਹਾਂਜੀ ਨੇਚਰ ਚ ਅੱਲਾ ਨੇ ਉਹਨਾਂ ਦੇ ਇੱਕ ਰੂਲ ਰੱਖਿਆ। ਹਾਂਜੀ। ਉਸ ਰੂਲ ਤੋਂ ਬਾਹਰ ਨਹੀਂ, ਇਹਦਾ ਵਾਹਦ ਇਨਸਾਨ ਆ ਜਿਹੜਾ ਆਊਟ ਆਫ ਰੂਲ ਸਾਰਾ ਕੁਝ ਕਰਦਾ। ਤਾਂ ਜੀ ਉਹ ਕਹਿੰਦੇ ਆਪਣੇ ਡਿਜ਼ਾਈਨ ਵੀ ਬਦਲਦੇ। ਹਾਂ ਉਹ ਦੇਖਿਆ ਕਈ ਇੰਜ ਕਰਕੇ ਡਿਜ਼ਾਈਨ ਬਦਲਦੇ। ਉਹੀ ਨਾ, ਉਹ ਤਾਪਮਾਨ ਜਦੋਂ ਹਵਾ ਦਾ ਜ਼ਿਆਦਾ ਹੁੰਦਾ ਨਾ, ਦਰਜਾ ਹਰਾਰਤ, ਤੇ ਫਿਰ ਉਹ ਪਿਛਲਾ ਜਿਹੜਾ ਹੋ ਗਿਆ ਜਾਂਦਾ, ਉਹ ਫਿਰ ਸਾਹ, ਉਹਨਾਂ ਦੇ ਵਿੱਚੋਂ ਇੱਕ ਮੇਨ ਵੀ ਹੁੰਦਾ ਵਾ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਅਗਲਾ ਫਿਰ ਪਿੱਛੇ ਆ ਜਾਂਦਾ ਵਾ, ਫਿਰ ਉਹਨਾਂ ਨੂੰ ਸਾਹ ਮਿਲ ਜਾਂਦਾ। ਇਸ ਤੋਂ ਨਾ ਉਹ ਸਮੁੰਦਰੀ ਸਫ਼ਰ ਕਰਦੇ ਉਸਤਾਦ ਜੀ। ਹਾਂਜੀ ਹਾਂਜੀ। ਅੱਛਾ ਫਿਰ ਜਿਹੜੇ ਪਰਿੰਦੇ ਹੁੰਦੇ ਨੇ ਦੂਜਿਆਂ ਮੁਲਕਾਂ 'ਚ ਵੀ ਸਫ਼ਰ ਕਰਦੇ ਆ ਜਦੋਂ ਇਹਦਾ ਮੌਸਮ ਚੇਂਜ ਹੁੰਦਾ। ਅੱਜ ਜਿਵੇਂ ਹੁਣ ਟਰੱਕ ਡਰਾਈਵਰ ਹੁੰਦੇ ਨੇ ਉਸਤਾਦ ਜੀ, ਉਹ ਨਾ ਕਰਾਚੀ ਸ਼ੁਰੂ ਹੋਣਾ, ਉਹ ਕਹਿੰਦੇ ਚੀਚਾ ਵਤਨੀ ਜਾ ਕੇ ਰੋਟੀ ਖਾਣੀ। ਠੀਕ ਹੈ? ਇਹ ਹਿਸਾਬ ਪਰਿੰਦੇ ਆ। ਹਾਂਜੀ, ਇਸ ਤਰ੍ਹਾਂ ਹੁਣ ਕਬੂਤਰ ਨਾ ਯਾਰ ਕਨਾਰ ਰੋਡ ਤੋਂ ਆਈ ਨਾ ਸਾਜੀ, ਇੱਥੇ ਸਦਕਾ ਸੁੱਟੀ ਜਾਣਾ, ਉੱਥੇ ਸਰਦੀਆਂ ਨੂੰ ਚਿੱਟੇ ਬੰਗਲੇ ਬੈਠੇ ਹੁੰਦੇ ਬੇਭਾ। ਹਾਂਜੀ। ਉਹ ਸਰਦੀਆਂ ਨਹੀਂ ਆਉਂਦੇ ਬੰਗਲੇ ਨਹੀਂ ਬਗਲੇ। ਬਗਲੇ। ਮੈਂ ਸੁਣਿਆ ਕਹਿੰਦੇ ਕਬੂਤਰ ਨਾ 20 ਸਾਲ ਬਾਅਦ ਵੀ ਬੰਦਾ ਅੱਖ ਤੋਂ ਪਛਾਣ ਲੇ। ਮਿੱਠੇ ਨੇ ਕਬੂਤਰਾਂ ਦੀ ਲੜਾਈ ਕਰਾਤੀ, ਕਹਿੰਦੇ ਦਾਣਾ ਹੀ ਬਹੁਤ ਪਾਇਆ ਇਹਨੇ। ਇਦਾਂ ਦੇ ਬੰਦੇ ਨੇ ਹਮਾਰਾ ਕੁੱਤਿਆਂ ਦੇ ਨਾਂ ਰੱਖੇ ਹੁੰਦੇ ਆ, ਉਹ ਟੋਮੀ ਜਾਣਦੇ। ਅੱਛਾ ਗਲੀ ਦੇ ਕੁੱਤੇ ਦੇ ਨਾਂ ਵੱਡੇ ਰੱਖੇ ਆ ਵੀ ਆਪਣੇ ਕੋਲ, ਜੇ ਨੂੰ ਤਸੱਲੀ ਦੇ ਲੈ। ਫੁੱਲ ਜ਼ਖਮੀ, ਇੱਕ ਕੰਨ ਵੀ ਲੱਥਾ, ਉਹਦਾ ਪੂਛ ਵਾਲੀ ਵੀ ਕੱਟੀ, ਤੇ ਉਹਨੂੰ ਕਹਿੰਦੇ ਆ ਸ਼ਿਵਰ ਕਮ ਔਨ। ਸ਼ਿਵਰ ਤੇ ਉਹ ਡਰ ਕੇ ਪਿੱਛੇ ਨਾਲੇ 'ਚ ਡੇਗ ਪਿਆ। ਮਹੱਲੇ ਦਾ ਵਾਰਾ ਕੁੱਤਾ ਗੰਦਾ ਲਿਬੜਿਆ, ਉਹਦੇ ਨਾਲ ਤੇਰੀ ਮਿਹਰਬਾਨੀ ਵਾਲਾ ਗਾਣਾ ਕਰਨ ਰਹੇ। ਆਪੇ ਹੀ ਮੋਬਾਈਲ ਤੇ ਲਾ ਕੇ ਤੇਰੀ ਮਿਹਰਬਾਨੀ। ਉਸਤਾਦ ਜੀ ਇੱਕ ਕੁੱਤਾ ਕੰਨ ਗੁਰਕਣ ਡਿਆ ਤੇ ਉਹਨੇ ਕਹਿੰਦਾ ਫੰਟੂ ਫੰਟੂ। ਇੱਕ ਕੁੱਤੇ ਨੇ ਅੰਦਰ ਨਾਲੀ ਚੋਂ ਪੈਰ ਕੱਢ ਕੇ ਸਿੱਧਾ ਹੀ ਇਹਨਾਂ ਦੇ ਛਾਤੀ ਤੇ ਇੱਥੇ ਲਾ ਦਿੱਤਾ। ਦੂਰੋਂ ਲੱਗੇ ਗੱਲ ਸਾਲੀ ਸ਼ਰਟ ਪਾਈ। ਮੈਨੂੰ ਉਸਤਾਦ ਯਾਦ ਆ ਗਿਆ। ਫੁੱਲ ਮਾਰਾ ਜਿਹਾ ਕੁੱਤਾ ਲੈ ਲਿਆ ਤੇ ਉਹਨੂੰ ਜੈਕ ਉਹਦਾ ਨਾਲ, ਜੈਕ ਉਹਨੂੰ ਬਾਲ ਸੁੱਟਣੀ ਸਿਖਾ ਦਿਆ। ਖਾਰਸ਼ ਵਾਲਾ ਕੁੱਤਾ ਮਰਿਆ, ਉਹਦਾ ਸਪੇਅਰ ਪਾਰਟ ਨਜ਼ਰ ਆਉਂਦਾ, ਉਹਨੂੰ ਕਹਿੰਦਾ ਟੋਮੀ 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 ਮਜ਼ਾ ਆ। ਬੁਲਡੋਗ ਨੂੰ ਗਈ, ਤੇਰੇ ਕੋਲ ਪੈਸੇ ਆ ਮੈਂ ਤੇਰਾ ਮਜ਼ਾਜ ਕਰਾਂ। ਉਸਤਾਦ ਜੀ ਤੋਂ ਉਸਤਾਦ ਜੀ ਮੈਂ ਨਾ ਵੇਖਿਆ ਇੱਕ ਕਰੈਕਟਰ ਨੇ 35 ਕੁੱਤੇ ਰੱਖੇ,
35 ਕੁੱਤੇ ਰੱਖੇ ਤੇ ਉਹਨੇ ਨਾ ਕੀ ਕਰਨਾ, ਇਹ 35 ਕੋਲੀਆਂ ਰੱਖ ਕੇ ਨਾ ਵਿੱਚ ਦਾਣਾ ਪਾ ਕੇ ਉਹਨਾਂ ਨੂੰ ਫੂਡ ਪਾ ਕੇ ਤੇ ਉਹਨੂੰ ਕੱਲੇ ਨਵਾ ਦੇਣੀ। ਟੋਮੀ ਓਏ ਹੋਏ ਇਦਾਂ ਕੱਲਾ ਦੀ ਟੋਮੀ ਬਹੁਤ ਆ। ਡਿਸਪਲਿਨ ਨਾ ਗੱਲ ਤੇ ਡਿਸਪਲਿਨ ਕੋਈ ਉਹਨੇ ਫੁੱਲ ਭੁੱਖੇ ਨੇ ਭਾਵੇਂ, ਪਰ ਉਹ ਚਾਰੇ ਆ ਗਏ ਨੇ ਉਹਨਾਂ ਦੇ ਅੱਗੇ ਰੋਟੀ ਪਈ ਤੇ ਉਹ ਵੇਖ ਰਹੇ ਨੇ ਮਾਲਕ ਵੱਲ, ਤੇ ਮਾਲਕ ਨੇ ਸਿਰ ਇਸ਼ਾਰਾ ਕਰਨਾ ਕਿ ਤੂੰ ਖਾ ਵੀ, ਤੇ ਉਹਨੇ ਖਾਣਾ। ਫਿਰ ਇੱਕ ਹੋਰ ਵੀਡੀਓ ਆ ਜਿਹਦੇ ਵਿੱਚ ਪੌੜੀਆਂ ਦੇ ਥੱਲੇ ਟਰੱਸ ਲੱਗਾ 30-35 ਨੇ ਉਹ, ਤੇ ਉੱਤੇ ਖੱਲਾ ਤੇ ਪੌੜੀ ਕੋਈ ਨਹੀਂ ਚੜਦਾ, ਇੱਕ ਇੱਕ ਨੂੰ ਆਵਾਜ਼ ਮਾਰ ਜੈਕੀ, ਤੇ ਉਹ ਵਿੱਚੋਂ ਨਿਕਲ ਕੇ ਆ ਕੇ ਉੱਤੇ ਆਉਂਦਾ ਤੇ ਉਹਦੇ ਮੂੰਹ 'ਚ ਪਾਉਂਦਾ ਤੇ ਚੱਲ ਜਾਂਦਾ ਥੱਲੇ ਦੂਜੇ ਨੂੰ। ਯਾਨੀ ਐਵੇਂ ਨਹੀਂ ਕਿਹਾ ਜਾਂਦਾ ਕਿ ਸਬਰ ਵਾਲਾ। ਹਾਂਜੀ ਬਹੁਤ ਉਸਤਾਦ ਜੀ 35 ਕੌਲੀਆਂ ਇੰਜ ਕਰਕੇ ਲਾਈਨ ਚ ਲਾਈਆਂ, ਇੰਜ ਕਰਕੇ 5 ਫੈਸਲ ਪੜ ਕੇ ਉਹਨੇ ਮੁਲਾਜ਼ਮ ਨੂੰ ਕਿਹਾ ਓਏ ਕੌਲੀਆਂ ਛੱਤੀ ਕਰ ਲਾ ਓਏ। ਫੈਸਲੇ ਵੀ ਰੱਖੇ ਚਾਰ ਹੈ, ਇਦਾਂ ਹੀ ਕਰਦਾ ਘਰ, ਲੇਕਿਨ ਕੋਈ ਡਿਸਪਲਿਨ ਨਹੀਂ। ਚਾਰੇ ਕੌਲੀਆਂ ਰੱਖ ਕੇ ਉਹਨਾਂ ਨੂੰ ਕਹਿੰਦਾ ਜੈਕੀ, ਸਾਰੇ ਆਏ ਆਹੋ, ਤੇ ਜੈਕੀ ਹਲੇ ਪਿੱਛੇ ਬੈਠਾ ਤੇ ਬਾਕੀ ਤਿੰਨੇ ਲੈ ਕੇ ਭਾਈ ਭੁੱਖ ਬੜੀ ਲੱਗੀ ਤੇ ਪਤਾ ਕੀ ਗੱਲ ਸਾਡਾ ਤੁਹਾਡੀ ਮਿਹਰਬਾਨੀ। ਇਹ ਡਰਾਮੇ ਅੰਗਰੇਜ਼ ਸੋਹਣੇ ਲੱਗਦੇ, ਆਪਣੇ ਇੱਥੇ ਝਾਲ ਦੇ ਪੁੱਤੇ ਹੁਣ ਕੀ ਇੱਕੋ ਘਰ ਚ ਰਹਿਣਾ, ਕੀ ਡਰਾਮੇ ਕੀ ਗੱਲ ਆ, ਪਤਾ ਕੀ ਗੱਲ 2 ਮਿੰਟ ਬਾਅਦ ਵੀ ਤਾਂ ਕਹਿਣਾ ਸੀ ਐਵੇਂ ਅੰਗਰੇਜ਼ਾਂ ਦੇ ਮਗਰ ਲੱਗ ਕੇ ਸਾਨੂੰ ਵਿਚਾਰੀ ਮੈਂ ਫੜਾ ਫੈਸਲ ਨੇ ਵੀ 4 ਕੁੜੀਆਂ ਰੱਖੀਆਂ ਤੇ ਕਹਿੰਦਾ ਜੈਕੀ, ਉਹ ਕਹਿੰਦਾ ਇੱਕ ਟਾਈਮ ਰੋਟੀ ਜਿਹੜੀ ਹੈ ਚਪਲਾ ਪਾ ਭਾਈ ਉਸਤਾਦ ਜੀ ਕੋਲੀਆਂ ਤਰਤੀਬ ਚ ਲਾ ਕੇ ਨਾ ਤੇ ਕੁੱਤਿਆਂ ਨੂੰ ਹੁਣ ਸਿਖਾ ਰਹੇ, ਤੇ ਕੁੱਤੇ ਕਹਿੰਦੇ ਤਰਤੀਬਾਂ ਉਦੋਂ ਸਿਖਾਈ ਦੀਆਂ ਜਦੋਂ ਆਪਣੇ ਚ ਕੋਈ ਕਰਤੂਤ ਹੋਵੇ। ਯਾਰ ਇਹਨਾਂ ਦਾ ਜਰਮਨ ਸ਼ੈਫਰਡ ਨਹੀਂ ਝਾਲ ਤੋਂ ਸ਼ਵਾਰਮਾ ਖਾ ਰਿਹਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਜੀ ਗੈਸ ਬੰਦਾ। ਆਹੋ ਜੰਗਲੀ ਦਰਖਤ ਤੇ ਐਸ ਲਿਖਿਆ ਹੁੰਦਾ, ਦੇ ਜਵਾਬ। ਯਾਰ ਜਰਮਨ ਸ਼ੈਫਰਡ ਜਿਹੜਾ ਥੱਕਿਆ ਉਹਨੂੰ ਅਵਾਰਾ ਕੁੱਤਾ ਚੰਡਾ ਮਾਰ ਗਿਆ ਤਾਂ ਉੱਤੇ ਬੈਠਾ ਰੋਣੇ। ਨਹੀਂ ਫਾਇਦਾ ਤਾਂ ਠੀਕ ਹੈ, ਚੱਲਦੇ ਆ। ਉਹਦਾ ਕੀ ਤੈਨੂੰ ਮਤਲਬ, ਉਹਦਾ ਤੈਨੂੰ ਫਾਇਦਾ ਕੀ ਹੋਇਆ? ਕੱਖ ਵੀ ਨਹੀਂ। ਕੁਛ ਵੀ ਨਹੀਂ ਸਾਜੀ ਫਾਇਦਾ। ਅੱਛਾ ਜੀ, 2 ਵਾਰੀ ਬਰੀਡਾਂ ਹੋਈਆਂ 80-80 ਹਜ਼ਾਰ ਰੁਪਏ ਦੇ ਵਿੱਚ। ਸਾਜੀ ਇਹਨਾਂ ਨੇ ਚਾਰ ਕੁੱਤੇ ਨੂੰ ਇਹ ਇੰਨੇ ਬਣਦੇ ਮੇਰਾ ਹਿੱਸਾ ਨਹੀਂ ਤੁਹਾਡਾ ਤਾਂ ਬਣਦਾ ਸਾਜੀ, ਤੁਸੀਂ ਭਾਈ, ਮੈਂ ਲੈ ਕੇ ਆਇਆ ਸੀ ਉਤੋਂ। ਕਸਮ ਤੁਸੀਂ 35,000 ਕੱਟਿਆ ਕਿਹਦਾ? ਕੁੱਤੇ ਦਾ। ਸੂਜ਼ੀ ਦਾ 25,000 ਇੱਕ ਤੁਹਾਨੂੰ ਦਿੱਤਾ, 10,000 ਰੁਪਇਆ ਫੇਰ ਕੱਟਿਆ ਤੁਸੀਂ। ਯਾਰ ਜਿੰਨਾ ਜਰਮਨ ਸ਼ੈਫਰਡ ਨੂੰ 5 ਫੈਸਲ ਦੇ ਘਰ ਆ ਕੇ ਆਪਣੇ ਆਪ ਤੇ ਘਟਾ ਆਇਆ ਨਾ, ਕਿਤੇ ਨਹੀਂ ਆਇਆ ਯਕੀਨ ਮੰਨ। ਅਵਾਰਾ ਕੁੱਤੇ ਨਲੀਆਂ ਚੂਸਣ ਹੁੰਦੇ, ਇਹਦਾ ਕੁੱਤਾ ਖੀਰਾ ਲੈ ਕੇ ਬੈਠਾ ਹੁੰਦਾ। ਉਹ ਵੈਜੀਟੇਰੀਅਨ ਆ। ਵੈਜੀਟੇਰੀਅਨ ਹੀ ਕਰਤਾ ਤੁਸੀਂ। ਕੁੱਤੇ ਨੂੰ ਇੰਨੇ ਪੱਠੇ ਪਾਤੇ ਉਹਦੇ ਵੀ ਸਿੰਗ ਨਿਕਲ ਆਏ ਇੱਥੋਂ ਤੁਰੰਤ। ਉਸਤਾਦ ਜੀ ਕੁੱਤੇ ਨੂੰ ਪੱਠੇ ਪੁੱਠੇ ਪਾਉਂਦੇ ਰਹੇ, ਉਹ ਚੱਕੀ ਵਾਲਾ ਕੁੱਤਾ ਬਣ ਗਿਆ। ਕੁੱਤੇ ਨੂੰ ਇੰਨੇ ਪੱਠੇ ਚੱਕੀ ਵਾਲਾ ਕੁੱਤਾ। ਕੁੱਤੇ ਨੂੰ ਇੰਨੇ ਪੱਠੇ ਪਾਤੇ ਉਹ ਮੇਂਗਣਾ ਕਰਨ ਲੱਗ ਪਿਆ। ਸਾਜੀ ਕੁੱਤੇ ਨੂੰ ਇੰਨੇ ਪੱਠੇ ਪਾਏ ਤੇ ਉਹ ਇੱਕ ਪਾਸੇ ਕਰਦਾ ਬਹੁ ਮੈਂ ਹੈ ਬਹੁ ਮੈਂ। ਕੋਈ ਮੰਨੋ ਇਹਦਾ ਕੁੱਤਾ ਜਰਮਨ ਸ਼ੈਫਰਡ ਆ, ਉਹਨੂੰ ਅਵਾਰਾ ਕੁੱਤੇ ਕਹਿੰਦੇ। ਨਹੀਂ ਉਹ ਇੱਕ ਦਿਨ ਗੁੱਸੇ 'ਚ ਉਹਨੂੰ ਇੰਨੇ ਪੱਠੇ ਪਾਤੇ, ਤੁਹਾਨੂੰ ਕਿਸੇ ਨੇ ਛੇੜਿਆ ਤੇ ਕਹਿੰਦਾ ਮੈਂ ਉਹ ਸੱਚ ਨਹੀਂ ਵਾਓ, ਉਹ ਭੁੱਲ ਗਿਆ। ਆਪਣੇ ਕੁੱਤੇ ਨੂੰ ਇੰਨੇ ਪੱਠੇ ਪਾਉਂਦੇ ਸੀ, ਮੈਨੂੰ ਕਹਿੰਦੇ ਇਹ ਮਟਨ ਡੌਗ ਹੈ ਜੀ। ਇੰਨੇ ਪੱਠੇ ਪਾਏ ਹੋਇਆ ਬੋਲ ਕਰਨ ਲੱਗ ਪਿਆ। ਇੰਨੇ ਪੱਠੇ ਪਾਤੇ ਉਹਨੂੰ ਵੀ ਛੁਰੀਆਂ ਨਜ਼ਰ ਆਉਣ ਲੱਗ ਪਈ। ਸਾਜੀ ਇੰਨੇ ਪੱਠੇ ਪਾਤੇ ਉਹ ਦੀ ਬਜਾਏ ਨਾ ਇੱਕ ਨੂੰ ਲੱਗੇ। ਪਰ ਉਹ ਕੌਣ ਕਰਦਾ? ਯਾਰ ਜਰਮਨ ਸ਼ੈਫਰਡ ਆ, ਅਵਾਰਾ ਕੁੱਤਾ ਕਹਿਣ ਡਿਆ ਤੇ ਇਹਨਾਂ ਨੇ ਖਿਆਉਣਾ ਤੁਹਾਡੀ ਅੰਮੀ ਬੋਲਦੀ ਆ। ਇਹਨੇ ਇੰਨੇ ਪੱਠੇ ਪਾਤੇ ਹੀ ਨਾਲ ਇਹਨਾਂ ਦਾ ਕੁੱਤਾ ਲੁਕਿਆ ਪਿਆ ਕਿ ਸਾਜੀ ਮੈਨੂੰ ਵੀ ਲੱਗਦਾ ਇਹਨੇ ਕਰ ਇਹਦਾ ਕੁੱਤਾ ਜਰਮਨ ਸ਼ੈਫਰਡ ਅਵਾਰਾ ਕੁੱਤੇ ਨੂੰ ਕਹਿਣ ਡਿਆ ਮਨ ਮੇਰੀ ਰੂੜੀ ਤੋਂ ਲਵਾ ਦੇ ਯਾਰ, ਸ਼ਾਇਦ ਕੋਲ ਲੱਭ ਪੇ ਸ਼ਾਇਦ। ਨਹੀਂ ਉਹਨੂੰ ਪਾਉਂਦਾ ਖਾ ਰੋਟੀ ਸਹੀ ਪਾਉਂਦਾ। ਬਹੁਤ ਸਹੀ ਰੋਟੀ ਪਾਉਂਦਾ। ਇੱਕ ਬੱਕਰੇ ਨੂੰ ਇੰਨੇ ਸ਼ੀਸ਼ੇ ਪਾਤੇ ਉਹ ਕੁੱਤਿਆਂ ਦੀ ਦੌੜ ਚ ਨੱਤਾ ਵੀਰੇ। ਨਹੀਂ ਬੱਕਰਾ ਤਾਂ ਰੱਖਦਾ ਹੀ ਨਹੀਂ ਉਹ, ਹਾਲਾਂਕਿ ਇਹਨੂੰ ਬੱਕਰੇ ਰੱਖਣੇ ਚਾਹੀਦਾ। ਹਾਂਜੀ ਬੱਕਰੇ ਉਸਤਾਦੀ ਮੁਰਗੀਆਂ ਦੇਸੀ। ਮੈਨੂੰ ਬੇਸਿਕ ਤੌਰ ਤੇ ਇਨਸ਼ਾਅੱਲਾ ਤਾਲਾ ਥੋੜਾ ਜਿਹਾ ਨਾ ਫੈਸਲਾ ਕਰਨ ਦੇ, ਕਿਉਂਕਿ ਮੇਰੇ ਚ ਨਾ ਵਿਲ ਪਾਵਰ ਨਹੀਂ ਹੈ, ਫੈਸਲਾ ਕਰਨ ਦੀ ਮੇਰੇ ਚ ਸਖਤ ਨਹੀਂ ਹੈ। ਹਾਂਜੀ ਮੈਂ ਫੈਸਲਾ ਕਰ ਨਹੀਂ ਪਾ ਰਿਹਾ ਕਿ ਮੈਂ ਕੀ ਕਰਨਾ ਹੈ। ਜਿਹਦਾ ਆਪਣੇ ਕੁਝ ਹੈ ਨੇ ਮੇਰੇ ਮਾਮਲਾਤ। ਹਾਂ ਫੈਸਲਾ ਆਪਣੇ ਮੇਰੇ ਚ ਸਖਤ ਨਹੀਂ ਹੈ, ਮੇਰੇ ਚ ਵਿਲ ਪਾਵਰ ਨਹੀਂ ਹੈ। ਤੁਸੀਂ ਭਾਜੀ ਪਿਸ਼ਾਵਰ ਆਟੋ ਤੇ ਚੱਲ ਜਾਓ, ਉੱਥੋਂ ਆਪਣੇ ਫੈਸਲੇ ਨਵੇਂ ਪਵਾਓ। ਉਸਤਾਦ ਜੀ ਬਾਹਰੋਂ ਆਵੇ ਉੱਥੇ ਇੰਜਨ ਖੁੱਲ ਕੇ ਵੇਖੋ। ਬਲਾਲਗੰਜੋਂ ਫੈਸਲੇ ਲੱਭ ਕੇ ਲਿਆਓ ਨਵੇਂ ਪਵਾ। ਫੈਸਲਾ ਨਹੀਂ ਕਰ ਪਾਉਂਦੇ, ਇਹ ਆਪਣੀ ਜੁੱਤੀ ਪਾਉਣ ਲੱਗਦੇ, ਫੈਸਲਾ ਗਲਤ ਕਰ ਲੈਂਦੇ, ਭਾਬੀ ਦੀ ਪਾ ਕੇ ਚੱਲ ਜਾਂਦੇ ਬਾਹਰ। ਫੈਸਲਾ ਨਹੀਂ ਕਰ ਪਾਉਂਦੇ। ਅੰਪਾਇਰ ਇਦਾਂ ਤਾਂ ਸਿਆਣਾ ਬੇੜਾ ਲੇਡੀ ਦੇ ਵਾਸ਼ਰੂਮ ਚ ਵੜ ਕੇ ਛਿੱਤਰ ਖਾ ਲੈਂਦਾ ਹੁੰਦਾ, ਤੇ ਉਧਰ ਕਿਹੜਾ ਮੈਂ ਬਾਹਰ ਆ ਯਾਰ। ਯਾਰ ਕਸਮ ਮੇਰਾ ਦਿਲ ਕਰਦਾ ਮੈਂ ਮੰਦਰਵਾ ਜੀ ਚਲੇ ਜਾਵਾਂ ਤੇ ਨਾਲ ਤੇ ਚਲੇ ਜਾਵਾਂ ਯਾਰ। ਅੱਛਾ ਸਾਜੀ ਗੰਦੀ ਹੈ। ਉਹ ਯਾਰ ਸੱਚੀ ਮੁੱਚੀ ਯਾਰ ਮੇਰਾ ਕਿਤੇ ਦਿਲ ਰਾਤੀ ਨਹੀਂ ਤੇ ਚਲਾ ਜਾ, ਮੈਂ ਤਾਂ ਤੈਨੂੰ ਕਿਹਾ ਚੱਲ ਜਾ। ਪ੍ਰੋਟੋਕੋਲ ਰਾਤੀ ਬੜਾ ਪ੍ਰੋਟੋਕੋਲ ਸੀ ਤੁਹਾਡੇ ਪੁੱਤਰ ਦਾ ਉਸਤਾਦ ਜੀ। ਮੈਂ ਕਿਉਂ ਜੀ? ਠੀਕ ਹੈ ਜੀ। ਹਾਂ ਹਾਲ ਚ ਮੈਂ ਬਣਿਆ ਵਾਂ ਤੇ ਉਹ ਐਂਟਰੀ ਕੀਤੀ ਸੀ। ਹਲਾ ਅੱਛਾ ਇਹਨਾਂ ਦਿਲ ਕਰਦਾ ਵਾ ਸਟੇਜ ਕਰਨ ਨੂੰ, ਸਿਰਫ ਤੁਹਾਡੇ ਤੇ ਪਾਉਣ ਡਏ। ਉਸਤਾਦ ਜੀ ਨਾ ਆ ਤੇ ਕੇ ਮੇਰੇ ਵੱਲੋਂ ਇਜਾਜ਼ਤ ਹੈ, ਮੈਂ ਕਿ ਕਰ ਲਾ, ਮੈਨੂੰ ਕਿ ਰੋਲਾ। ਨਹੀਂ ਉਸਤਾਦ ਜੀ ਬਾਅਦ ਚ ਤੁਸੀਂ ਬੋਲਣ ਲੱਗ ਨਹੀਂ ਮੈਨੂੰ ਇਜਾਜ਼ਤ ਮੈਂ ਹੋਵੇ ਜਿਹੜਾ ਬੋਲੇ ਵੀ ਤੈਨੂੰ ਮਾੜਾ ਜਿਹਾ, ਤੈਨੂੰ ਕੁਝ ਕਵੇ ਵੀ ਤੇ ਤੂੰ ਪਤਾ ਨਹੀਂ ਆ ਵੀ ਮੇਰੇ ਤੇ ਧੱਕੇ ਨਾਲ ਹੀ ਪਾਈ ਜਾਂਦੇ ਆ। ਪਿਆਰੇ ਜ਼ਿੰਦਗੀ ਦੀ ਰਹਿਣਾ ਤੁਹਾਡਾ। ਉਹ ਜਾ ਕਾਫਰ ਕਰਦੇ ਆ ਮਰੇ ਕੀ ਗੱਲ
ਭਾਜੀ ਬੈਠਾ ਜੀ, ਸਾਜੀ ਬੜਾ ਕਿ- ਮੂੰਹ ਧੋ ਕੇ ਚਪੇੜਾਂ ਖਾਧੀਆਂ ਹੁੰਦੀਆਂ ਬਸ ਕਰਦੇ ਹੋ। ਸਾਜੀ ਕਹਿੰਦੇ ਸਾਡੇ ਘਰ ਬੋਲਣ ਵਾਲਾ ਤੋਲੀਆ ਵਾ। ਮੈਂ ਕਿਹਾ ਉਹ ਕਿਦਾਂ ਜਾ ਕੇ ਦੇਖਿਆ ਤੇ ਸਿਡਜ਼ੂ ਭਿਉਂਕ ਮਾਰਨ ਡੇ। ਲੱਭਿਓ ਕਹਿੰਦਾ ਸਾਡੇ ਘਰ ਬੋਲਣ ਵਾਲਾ ਤੌਲੀਆ ਵਾ। ਉਹ ਸਿੱਟ ਚੁਣੀ ਹੁੰਦਾ ਬਾਲ। ਸਾਡੀ ਇੰਨੇ ਗਰੀਬ ਆ, ਇਹਨਾਂ ਦਾ ਤੋਲੀਆ ਇੱਕ ਸਾਈਡ ਤੋਂ ਪਾਉਣਾ ਵਾ। ਉਹਦੀ ਬੁਰ ਲੱਥ ਗਈ। ਕਿਆ ਬਾਤ। ਇਹਨਾਂ ਦਾ ਤੌਲੀਆ ਦਾ ਸਖਤ ਵਾ, ਤੂੰ ਇੰਜ ਕਰਕੇ ਮੂੰਹ ਤੇ ਮਾਰਨਾ ਥੱਲੋਂ ਹੋਰ ਬੰਦਾ ਨਿਕਲ ਆਉਣਾ ਸਖਤ ਤੌਲੀਆ ਹੈ। ਸਿੰਗਾਪੁਰ ਦਾ ਮੈਂਟਲ ਹੁੰਦਾ ਓਏ 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 ਰਾਤ ਵਾਲੀਆਂ ਚਪੇੜਾਂ ਸਵੇਰੇ ਗਰਮ ਕਰਕੇ ਖਾਧੀਆਂ। ਬਈਆਂ ਚਪੇੜਾ ਕਰਕੇ। ਯਾਰ ਮੈਂ ਯੁਗਤਾ ਦਾ ਹੈ ਹੀ ਨਹੀਂ, ਤੁਸੀਂ ਐਵੇਂ ਤੇ ਨਾ ਕਰਨਾ ਨਾ ਕਰ, ਤੂੰ ਚੁੱਪ ਕੀਤਾ ਰਹਿ, ਕੁਛ ਨਹੀਂ ਹੁੰਦਾ, ਉਹਨਾਂ ਨੂੰ ਕਰ ਲੈਂਦੇ। ਕਰੋ ਨਾ, ਅੰਡੀ ਵਾਲਾ ਸੁਪਰਮੈਨ ਹੁੰਦਾ, ਕਰੋ ਨਾ। ਕਰ ਲੈਂਦੇ ਖੈਰ। ਕਰੀ ਜਾ ਮਿੱਠੇ। ਕੰਨ ਥਣੀ ਘੁੱਟ ਭਰਿਆ ਹੁੰਦਾ। ਕਿਆ ਬਾਤ। ਏਟੀਐਮ ਮਸ਼ੀਨ 'ਚ ਕਾਰਡ ਅੰਦਰ ਫਸ ਗਿਆ ਤੇ ਜਿਹੜੀ ਕੁੜੀ ਨਹੀਂ ਬੋਲਦੀ ਉਹਨੂੰ ਕਹਿੰਦੇ, ਓ ਕਾਕੀ ਆ ਕਾਰਡ ਦੇ, ਓਏ ਆ ਕਾਕੀ ਆ ਕਾਰਡ ਦੇ। ਸਹੀ। ਏਟੀਐਮ ਮਸ਼ੀਨ 'ਚ ਤੇ ਵਿਚਾਰੇ ਕੋ ਜਾਣ ਹੀ ਨਹੀਂ ਹੁੰਦਾ, ਪਹਿਲੇ ਹੀ ਮੁੱਕ ਜਾਂਦੇ। ਉਹ ਨਹੀਂ, ਉਹ ਜਿਹੜਾ ਜ਼ੁਬਾਨ ਦੇ ਵਿੱਚ ਸੂਬਾ ਨਗਾਉਂਦੇ, ਇਹਨੇ ਵੀ ਨਗਾਇਆ ਅੱਧਾ ਨੱਕ 'ਚ ਵੀ ਨਗਾ। ਨੁੱਕਰ ਤੇ ਬਹਿਣ ਵਾਲੀ ਕੁਰਸੀ ਹੁੰਦੀ। ਬੰਗਲਾਦੇਸ਼ ਦਾ ਅਜੇ ਹੁੰਦਾ। ਬੰਗਲਾਦੇਸ਼ ਦਾ ਅਜੇ। ਹਾਏ ਹਾਏ। ਫੈਸਲ ਵੈਸੇ ਤੈਨੂੰ ਫਿਲਮਾਂ 'ਚ ਆਉਣਾ ਚਾਹੀਦਾ, ਵੱਡੀਆਂ 'ਚ। ਉਸਤਾਦ ਜੀ ਮੈਂ ਫਿਲਮਾਂ 'ਚ ਹੀ ਕੰਮ ਕਰਨ ਡਿਆ ਮੈਂ ਸਾਰੀ। ਸਹੀ ਕਹਿ ਰਿਹਾ ਤੈਨੂੰ ਹੁਣ ਫਿਲਮਾਂ 'ਚ ਆਉਣਾ ਚਾਹੀਦਾ ਤੇਰੇ। ਉਸਤਾਦ ਜੀ ਇਨਸ਼ਾਅੱਲਾ ਤਾਲਾ ਗੱਲਬਾਤ ਚੱਲਣ ਦੀ, ਪਤਾ ਕੀ ਮੈਂ ਨਾ ਲੀਕ ਆਊਟ ਨਹੀਂ ਕਰਨੀ ਗੱਲ। ਹਾਂ ਬਸ ਠੀਕ। ਕਿਉਂਕਿ ਕਸਮ ਵਾਲੀ ਗੱਲ ਜੇ ਮੇਰਾ ਅੱਲਾ ਜਾਣਦਾ, ਇਨਸ਼ਾਅੱਲਾ ਤਾਲਾ ਬਫਜ਼ਲ ਜ਼ਿੰਦਗੀ ਐਸੇ ਸਾਲ ਦੇ ਵਿੱਚ ਸਾਰਾ ਕੁਝ ਚੇਂਜ ਨਜ਼ਰ ਆਏਗਾ ਤੁਹਾਨੂੰ। ਪਾਕਿਸਤਾਨੀ ਫਿਲਮ ਹੈ ਇੰਡੀਅਨ? ਨਹੀਂ ਬਾਹਰ ਦੀਆਂ ਵੱਡੀਆਂ ਫਿਲਮਾਂ ਕਰੇ ਨਾ, ਪੰਜਾਬੀ ਫਿਲਮਾਂ। ਸਾਰੀ ਵੱਡੀਆਂ ਫਿਲਮਾਂ ਹੀ, ਪਾਕਿਸਤਾਨੀ ਵੀ ਵੱਡੀ ਫਿਲਮ ਕਰਾਂਗੇ ਯਾਰ, ਸਾਰੀਆਂ ਹੀ ਕਰਾਂਗੇ। ਕੁਛ ਯਾਨੀ ਕਿ ਨਾ ਗੱਲਬਾਤ ਇਸ ਤਰ੍ਹਾਂ ਦੀਆਂ ਡਿਸਕਸਾਂ ਹੋਣ ਰਹੀਆਂ ਨੇ। ਮੈਂ ਤੁਹਾਨੂੰ ਕੀ ਕਹਿਣਾ, ਮੈਂ ਫੈਸਲਾ ਨਹੀਂ ਕਰ ਪਾ ਰਿਹਾ। ਕੌਣ ਯਾਰ ਇਹਦੀ ਪਹਿਲੀ ਤੇ ਕਰ ਨਾ ਫੈਸਲਾ ਕਰ। ਮੈਂ ਨਹੀਂ ਕਰਨਾ। ਸਟੋਰੀ ਭਲਾ ਕਿਹੜੀ ਹੋਣੀ ਸਟਾਰਟ ਦੀ? ਹਾਂ ਉਹੀ ਉਹ ਜਿਹੜੀ ਸਟੈਚੂ ਵਾਲੀ ਹੁੰਦੀ ਜਿਹੜੀ ਸਟੈਚੂ ਵਾਲੀ ਸਟੋਰੀ। ਉਹਨੇ ਉਸਤਾਦ ਜੀ ਇੱਕ ਮਿੰਟ ਮੈਂ ਤੁਹਾਨੂੰ ਜਰਮਨ ਕਹਿ ਰਿਹਾ ਯਾਰ, ਅਨ ਕਰੀਬ ਇਨਸ਼ਾਅੱਲਾ ਤਾਲਾ। ਤੁਸੀਂ ਨਹੀਂ ਨਾ ਇਹਦੀ ਸਟੋਰੀ ਦੀ ਕਦਰ ਕੀਤੀ, ਇਹਨੇ ਬਾਹਰ ਦੇ ਦਿੱਤੀ। 25 ਤਰੀਕ ਨੂੰ ਮੈਂ ਜਾਣਾ ਵਾ ਲਾਹੌਰ। ਮੈਂ 25 ਤਰੀਕ ਤੋਂ ਪਹਿਲੇ ਸਟੈਚੂਆਂ ਵਾਲਾ ਸ਼ੋਅ ਕਰਕੇ ਜਾਣਾ, 2 ਮੁਸ਼ਾਇਰੇ ਵੀ ਕਰਕੇ ਜਾਣੇ ਨੇ, ਠੀਕ ਹੈ ਨਾ। ਮਾਨਦਾ ਜਦੋਂ ਦੀ ਸਟੈਚੂ ਵਾਲੀ ਸਟੋਰੀ ਰੁਕੀ ਹੋਈ ਨਾ, ਸਟੈਚੂ ਤੁਰਨ ਲੱਗੇ ਆ। ਉਸ ਓਏ ਆਈ ਨਹੀਂ, ਅੱਲਾ ਦੀ ਕਸਮ ਠੰਡ ਤੋਂ ਹੀ ਇੰਨਾ ਡਰਦੇ। ਮੈਂ ਕਿਹਾ ਮਿੱਠੇ ਸਟੈਚੂ ਬੰਨਾ ਯਾਰ ਤੂੰ। ਸਟੋਰੀ ਤਾਂ ਸੁਣੋ ਭਾਈ ਧੁੰਦ ਠੰਡ ਵਾਲੇ ਤੋਂ ਡਰਦੇ ਪਏ। ਉਹ ਜਿੱਦਣ ਧੁੰਦ ਨਹੀਂ ਬਹੁਤ ਪਈ, ਕਹਿੰਦੇ ਮਿੱਠੇ ਨਿੱਕਰ ਪਾ ਇੰਨੀ ਕੁ, ਤੈਨੂੰ ਮੈਂ ਚੂਨਾ ਕਰਨਾ ਵਾ। ਮੈਂ ਕਿਹਾ ਮਾਫੀ ਦੇ ਦਿਓ, ਤੁਸੀਂ ਕਰੋੜ ਰੁਪਇਆ ਵੀ ਦਿਓ, ਮੈਂ ਚੂਨਾ ਨਾ ਕਰਾਵਾਂ। ਕੁਛ ਸਕ੍ਰਿਪਟ ਵੀ ਗਰਮੀ ਸਰਦੀ ਦਾ ਹੁੰਦਾ ਹੈ ਨਾ, ਕਿ ਗਰਮੀਆਂ ਦਾ। ਉਹ ਨਹੀਂ ਯਾਰ, ਗਰਮੀ ਸਰਦੀ ਦੇ ਅੱਛਾ ਉਸਤਾਦ ਜੀ ਮਿਸਾਲ ਆ, ਜਦੋਂ ਕਰਨਾ ਫਿਰ ਕੰਮ ਦੇਖੋ। ਜਦੋਂ ਕੰਮ ਕਰਨਾ ਤੁਹਾਨੂੰ ਤਨਖਾਹ ਦਿੰਦੇ ਤਾਂ ਅੱਲਾ ਵਾਸਤੇ ਕਰਨਾ। ਰਣਵੀਰ ਕਪੂਰ ਇੱਕ ਮਿਸਾਲ ਤੁਸੀਂ ਹੋਈ ਹੋ। ਤੁਹਾਨੂੰ ਕੋਈ ਬੰਦਾ ਕਹੇ ਯਾਰ ਤੁਸੀਂ ਨਾ ਨਨਾਣ ਕਗਾਲ ਦੇ ਟੌਪ ਤੇ ਜਾਣਾ ਵਾ, ਸਰਦੀ ਫੁੱਲ ਪੈਣ ਦੀ, ਬਾਰਿਸ਼ ਹੋਣ ਦੀ, ਉੱਥੇ ਕਮੀਜ਼ ਲਾ ਕੇ ਸ਼ਾਟ ਕਰਨਾ ਬਣਦਾ, ਕੋਈ ਮੁਮਕਿਨ ਹੈ? ਡਾਇਰੈਕਟਰ ਨੂੰ ਅਕਲ ਨਹੀਂ ਹੈ? ਉਸਤਾਦ ਜੀ ਇਰਫਾਨ ਸਾਹਿਬ ਜਿਹੜੇ, ਬਾਰਿਸ਼ ਚ ਕਾਟਨ ਪਾਈ ਹੁੰਦੀ। ਇਰਫਾਨ ਸਾਹਿਬ ਨਹੀਂ ਜਿਹੜੇ ਆਇਰਨ ਮੈਨ ਦੇ ਵਿੱਚ ਆਏ, ਤੇ ਬਾਰ 'ਚ ਕਾਟਨ ਪਾਈ। ਫਰਹਾਨ ਤਾਹਰ। ਉਸਤਾਦ ਜੀ ਫਰਹਾਨ ਤਾਹਰ ਸਾਹਿਬ, ਲੁੱਟੀ ਪਾ ਕੇ ਦੁੱਖ ਕੀਤਾ ਹੁੰਦਾ। ਫਰਹਾਨ ਤਾਹਰ ਸਾਹਿਬ ਕੌਣ? ਫਰਹਾਨ ਤਾਹਰ ਸਾਹਿਬ ਜਿਹੜੇ ਆਇਰਨ ਮੈਨ ਦੇ ਵਿੱਚ ਆਏ ਨੇ। ਅੱਛਾ ਹਾਂ। ਉਹਨਾਂ ਨੇ ਕਿਹਾ ਜੀ ਕਿ ਇੱਕ ਨਾ ਇਲਾਕਾ ਗੈਰ ਦੇ ਵਿੱਚ, ਯਾਨੀ ਕਿ ਨਾ ਉਹ ਫਰੰਟੀਅਰ ਜਾਂ ਰੈੱਡ ਜ਼ੋਨ ਜਾਂ ਇਸ ਤਰ੍ਹਾਂ ਦਾ ਕੋਈ ਏਰੀਆ ਹੈ ਜਿੱਥੇ ਖਤਰਾ ਹੁੰਦਾ ਹੈ। ਉੱਥੇ ਕਹਿੰਦੇ ਸ਼ੂਟ ਕਰਨਾ ਸੀਗਾ, ਤੇ ਉਹ ਕਹਿੰਦੇ ਯਾਰ ਅਸੀਂ ਦਿਖਾਣਾ ਹੀ ਹੈ, ਫਿਲਮ ਦੇ ਵਿੱਚ ਦਿਖਾ ਦਿੰਨੇ ਆ। ਤੇ ਉਹ ਨਹੀਂ ਮੰਨੇ, ਕਹਿੰਦੇ ਨਹੀਂ ਯਾਰ ਉੱਥੋਂ ਓਰੀਜਨਲ ਉੱਥੇ ਹੀ ਜਾਣਾ। ਸਹੀ ਗੱਲ ਹੈ, ਪਹਾੜੀ ਇਲਾਕੇ ਦਾ ਸ਼ੌਕਾ ਹੁੰਦਾ। ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਗੁਨਾਹਗਾਰ ਦਾ ਅਕਸ ਹੁੰਦਾ। ਨਹੀਂ ਪਹਾੜਾਂ ਤੇ ਬਰਫ਼ ਪਈ, ਉੱਥੇ ਲਿੰਬੂ ਸੁੱਟਣ ਡਿਆ। ਨਹੀਂ ਤੁਸੀਂ ਜਦੋਂ ਫਿਲਮਾਂ 'ਚ ਜਾਣਾ ਵਾ ਨਾ, ਜੇ ਡਬਲ ਸਵਾਰੀ ਖੋਲੇ ਮੈਨੇ ਵੀ ਨਾਲ ਲੈ ਜਾਣਾ। ਇਨਸ਼ਾਅੱਲਾ ਮਿੱਠੇ ਅੱਲਾ ਪਾਕ। ਨਹੀਂ ਤੁਸੀਂ ਕਰ ਸਕਦੇ, ਜਾਓ ਕਰੋ ਯਾਰ। ਉਹ ਉਸਤਾਦ ਜੀ ਕੀ ਗੱਲ, ਅਸੀਂ ਤੇ ਬਹੁਤ 6 ਸਾਲ ਪਹਿਲੇ ਕਰ ਲੈਣੇ ਸੀ, ਤੁਹਾਡੀ ਵੇ ਤੋਂ ਨਹੀਂ ਕੀਤੀਆਂ। ਕੀ ਗੱਲ ਕਰ ਉਸਤਾਦ ਜੀ, ਨੰਬਰ ਹੀ ਬਦਲਦੇ ਲਏ ਲੋਕ, ਇਹਨਾਂ ਨਾਲ ਰਾਬਤਾ ਕਰਨਾ ਚਾਹ ਰਹੇ। ਤੁਸੀਂ ਤੇ ਕਰੋ ਨਾ, ਤੁਸੀਂ ਤੁਹਾਡੇ ਥਰੂ ਹੀ ਕਰਨੀ ਆ। ਤੁਹਾਡਾ ਤਾਂ ਇੱਕੋ ਹੀ ਨੰਬਰ ਚੱਲਦਾ ਪਿਆ ਨਾ, ਤੁਸੀਂ ਕੀ ਨਹੀਂ ਉਸਤਾਦ ਜੀ, ਪੁੱਟ ਕਰ ਲਿਆ? ਤੁਹਾਡਾ ਮੇਰਾ ਕੋਈ ਕੰਪੈਰੀਜ਼ਨ ਬਣਦਾ? ਨਹੀਂ, ਤੁਸੀਂ ਵੱਡੇ ਤਾਂ ਲੋਕ। ਜੀ ਫਰਾਹ ਖਾਨ, ਕਰਨ ਜੋਹਰ, ਇਹ ਨੰਬਰ ਲੱਭਦੇ ਤੁਹਾਡਾ ਵਿਚਾਰੇ ਪਰੇਸ਼ਾਨ ਆ। ਬਾਲੀਵੁੱਡ ਥੱਲੇ ਚਲ ਗਿਆ, ਉਹਨਾਂ ਨੇ ਕਿਹਾ ਸਾਨੂੰ ਇੱਕ ਸਜਾਦ ਜਾਨੀ ਦੇ ਦਿਓ। ਬਾਲੀਵੁੱਡ ਨਾਲ ਕੋਕ ਦੀ ਬੋਤਲ ਦੇ ਦਿਓ। ਖਤਰ ਦਾ ਸੂਟ ਦੇ ਦਿਓ। ਕਾਲਾ ਲੂਟ। ਇਹੋ ਜਿਹਾ ਬੰਦਾ ਨਾ ਰਿਮੋਟ ਨੂੰ ਲੱਕ ਗੁਰਕ ਦਾ ਖਰਾਬ ਕਰ ਲੈਂਦਾ।